ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ ਯੂਐਸਏ ਨੂੰ। ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਤੇ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 6 ਤਰੀਕ ਹੈ, 6 ਜਨਵਰੀ ਹੈ ਤੇ ਦਿਨ ਸ਼ੁੱਕਰਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਤਰ੍ਹਾਂ ਦੀ ਪੈਨਲਟੀ ਤੋਂ ਬਚਣਾ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ ਤੇ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਸ਼ੁੱਕਰਵਾਰ ਹੈ। ਅੱਜ ਜਦੋਂ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ, ਉਸ ਤੋਂ ਬਾਅਦ ਤੁਹਾਡੇ ਸਵਾਲ, ਤੁਹਾਡੀਆਂ ਕਾਲਸ ਲਈਆਂ ਜਾਣਗੀਆਂ। ਆਪਣਾ ਸਵਾਲ ਸ਼ਾਰਟ ਰੱਖੋ ਤਾਂ ਜੋ ਤੁਹਾਡਾ ਵੀ ਸਮਾਂ ਬਚੇ ਤੇ ਨੈਕਸਟ ਕਾਲਰ ਦਾ ਵੀ ਸਮਾਂ ਬਚੇ। ਸੋ ਬ੍ਰੇਕ ਤੋਂ ਬਾਅਦ ਆਪਾਂ ਕੁਝ ਕਾਲਸ ਦੇ ਵੱਲ ਚੱਲਾਂਗੇ, ਕੁਝ ਸਵਾਲਾਂ ਦੇ ਵੱਲ ਚੱਲਾਂਗੇ। ਮਿੰਟੂ ਜੀ, ਸ਼ੁਰੂਆਤ ਕਰੀਏ ਅਖਤਿਆਰੀ ਗ੍ਰਾਂਟਾਂ ਵੰਡਣ ਦੀ ਨੀਤੀ ਤੋਂ। ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਵੱਲੋਂ ਹੁਣ ਅਖਤਿਆਰੀ ਗ੍ਰਾਂਟਾਂ ਵੰਡਣ ਦੀ ਜਿਹੜੀ ਨੀਤੀ ਹੈ ਉਹਨੂੰ ਪ੍ਰਵਾਨ ਕਰ ਲਿਆ ਗਿਆ ਜੀ। ਦੇਖੋ, ਅੱਗੇ ਐਵੇਂ ਵਿਆਹ ਸ਼ਾਦੀ ਤੇ ਜਾਂਦੇ ਸੀ, ਬਸ ਉਹ ਟੌਰ ਅਗਲੇ ਦਾ ਵੀ ਬਣ ਜਾਂਦਾ ਸੀ, ਕੁਛ ਇਹਨਾਂ ਦਾ ਵੀ। ਚਲੋ ਕੋਈ ਸਮੋਸਾ, ਕਚੋਰੀ, ਕੋਈ ਗੁਲਾਬ ਜਾਮਨ, ਕੋਈ ਰਸਗੁੱਲਾ ਖਾ ਕੇ, ਕੋਈ ਦਾਲ ਕਰਾਰੀ ਪੀ ਕੇ ਤੇ ਗੁਜ਼ਾਰਾ ਹੋ ਜਾਂਦਾ ਸੀ। ਦੇਣ ਲੈਣ ਨੂੰ ਕੁਛ ਨਹੀਂ ਜੀ। ਮਤਲਬ ਕਿ ਕਿਸੇ ਵੀ ਸਮਾਗਮ ਤੇ ਗਏ, ਕਿਸੇ ਉਦਘਾਟਨ ਤੇ ਗਏ, ਦੇਣ ਨੂੰ ਕੁਛ ਨਹੀਂ ਹੈ। ਤੇ ਜਦੋਂ ਮੰਤਰੀ ਨੇ ਗ੍ਰਾਂਟ ਹੀ ਨਹੀਂ ਦੇਣੀ ਤੇ ਫਿਰ ਅਗਲਾ ਕਾਹਤੋਂ ਬੁਲਾਏਗਾ ਜੀ। ਤੋ ਇਸ ਕਰਕੇ ਇਹ ਅੰਦਰ ਖਾਤੇ ਇਹਨਾਂ ਦਾ ਚੱਲਦਾ ਸੀਗਾ ਹਿਸਾਬ ਕਿਤਾਬ ਕਿ ਬਈ ਅਸੀਂ ਮੰਤਰੀ ਬਸ ਸਿਰਫ ਨਾਂ ਦੀ ਆ। ਜਦੋਂ ਜਾ ਕੇ ਇਲਾਕੇ ਦੇ ਵਿੱਚ ਕੁਝ ਵੰਡਣਾ ਹੀ ਨਹੀਂ, ਅਗਲਾ ਕਹਿੰਦਾ ਕਿ ਬਈ ਤੇਰਾ ਕੰਮ ਕੀ ਆ, ਜੀ ਕਾਦੇ ਲਈ ਬਣਿਆ ਫਿਰਦਾ ਐਵੇਂ। ਸੋ ਇਸ ਕਰਕੇ ਇਹ ਅੰਦਰ ਖਾਤੇ ਮੰਗ ਉੱਠ ਰਹੀ ਸੀ। ਸੋ ਇਹਨਾਂ ਨੇ ਇਹ ਫੈਸਲਾ ਕਰ ਲਿਆ। ਹੁਣ 5 ਕਰੋੜ ਦਾ ਅਖਤਿਆਰੀ ਫੰਡ ਮੁੱਖ ਮੰਤਰੀ ਕੋਲ ਚਲੇ ਜਾਏਗਾ ਤੇ 1.5 ਕਰੋੜ ਦਾ ਹੋਏਗਾ ਇਹਨਾਂ ਦੇ ਕੋਲ, ਜਿਹੜੇ ਕੈਬਨਿਟ ਮਿਨਿਸਟਰ ਹੋਣਗੇ। ਇਸੇ ਤਰ੍ਹਾਂ ਇਹਨਾਂ ਨੇ ਇੱਕ ਵੱਡਾ ਹੋਰ ਫੈਸਲਾ ਲਿਆ। ਯਾਦ ਰੱਖਿਓ, ਇਹ 2023 ਦੀ ਪਹਿਲੀ ਕੈਬਨਿਟ ਮੀਟਿੰਗ ਆ। ਡਾਇਰੈਕਟੋਰੇਟ ਆਫ ਪਬਲਿਕ ਇੰਸਟਰਕਸ਼ਨਸ ਕਾਲਜਾਂ ਦਾ ਨਾਮ ਬਦਲ ਕੇ ਡਾਇਰੈਕਟੋਰੇਟ ਆਫ ਹਾਇਰ ਐਜੂਕੇਸ਼ਨ ਕਰ ਲਿਆ ਇਹਨਾਂ ਨੇ। ਇਹ ਵੀ ਇੱਕ ਮਤਲਬ ਕਿ ਬਦਲਾਅ ਨੇ। ਇਸ ਤੋਂ ਇਲਾਵਾ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਨਿਯਮ 2011 ਵਿੱਚ ਸੋਧ ਕੀਤੀ ਹੈ। ਇਹਦੇ ਚ ਕਮੇਟੀਆਂ ਬਣਦੀਆਂ ਹੁੰਦੀਆਂ ਨੇ, ਮੈਨੇਜਮੈਂਟ ਕਮੇਟੀਆਂ ਹੁੰਦੀਆਂ ਨੇ ਪਿੰਡਾਂ ਚ ਜਾਂ ਸਕੂਲਾਂ ਚ। ਤਾਂ ਉਹਦੇ ਚ ਕੀ ਹੈ ਕਿ 2 ਹੁਣ ਹੋਰ ਐਡ ਕੀਤੇ ਜਾ ਸਕਦੇ ਮੈਂਬਰ। ਇਹਦੇ ਚ ਇੱਕ ਇਨਵਾਈਟੀ ਹੋਏਗਾ, ਇੱਕ ਸਥਾਈ ਮੈਂਬਰ ਵੀ ਹੋਏਗਾ। ਇਸ ਤੋਂ ਇਲਾਵਾ ਹੋਰ ਕੁਝ ਨਿਯਮਾਂ ਨੂੰ ਸੋਧ ਕੇ ਇਹਨਾਂ ਨੇ ਹਰੀ ਝੰਡੀ ਦਿੱਤੀ। ਉਹਨਾਂ ਨਿਯਮਾਂ ਨੂੰ ਸੋਧਣ ਵਾਸਤੇ ਸੈਕਟਰੀਏਟ ਦੇ ਵਿੱਚ ਸੇਵਾਦਾਰਾਂ ਤੇ ਚੌਕੀਦਾਰਾਂ ਦੀਆਂ 173 ਖਾਲੀ ਅਸਾਮੀਆਂ ਜਿਹੜੀਆਂ ਉਹਨਾਂ ਨੂੰ ਭਰਨ ਦੀ ਇਹਨਾਂ ਨੇ ਮਨਜ਼ੂਰੀ ਦਿੱਤੀ ਆ। ਸਕੂਲਾਂ ਵਾਸਤੇ ਵੀ ਖਾਸ ਤੌਰ ਤੇ ਜੋ ਸਫਾਈ ਕਰਮਚਾਰੀਆਂ ਦੀ ਬੜੀ ਕਿੱਲਤ ਸੀਗੀ, ਉਹਦੇ ਵਾਸਤੇ ਵੀ ਇਹਨਾਂ ਨੇ ਸ਼ਾਇਦ 23 ਕਰੋੜ ਰੁਪਈਆ ਜਿਹੜਾ ਉਹ ਅਲੱਗ ਤੋਂ ਰੱਖ ਦਿੱਤਾ। ਸੋ ਇਹ ਕੁਝ ਇਹਨਾਂ ਨੇ ਫੈਸਲੇ ਲਏ ਆ। ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਹੀ ਆ ਕਿ ਇਹਨਾਂ ਦਾ ਪਹਿਲਾਂ ਹੀ ਵਿਰੋਧ ਹੋ ਰਿਹਾ ਸੀ ਕਿਤੇ ਨਾ ਕਿਤੇ ਕਿ ਬਈ ਥੋੜਾ ਜਿਹਾ ਇਸ ਪਾਸੇ ਕੋਈ ਡੱਡਾ ਭੋਰੋ ਤਾਂ ਕਿ ਪਿੰਡਾਂ ਚ ਵੜਨ ਜੋਗੇ ਹੋਈਏ। ਗਾਂ ਇਲੈਕਸ਼ਨ ਆਉਣੇ ਆ, 2024 ਆਉਣਾ ਹੈ। ਇਸ ਕਰਕੇ ਹੁਣ ਤੋਂ ਫਿਰ ਤਿਆਰੀਆਂ ਜਿਹੜੀਆਂ ਉਹ ਆਰੰਭ ਕਰ ਦੇਣਗੇ। ਵੈਸੇ ਬਦਲਾਅ ਦੀ ਗੱਲ ਜਿਹੜੀ ਆ ਕਮਾਲ ਦੀ ਗੱਲ ਹੈ ਜ਼ਰੂਰ। ਪਹਿਲੀ ਵਾਰੀ ਆਪਣੀ ਜ਼ਿੰਦਗੀ ਚ ਅਸੀਂ ਦੇਖ ਰਹੇ ਹਾਂ ਕਿ ਲੋਕ ਸਿਆਲਾਂ ਚ ਬਿਜਲੀ ਲੈਣ ਵਾਸਤੇ ਧਰਨਾ ਲਾ ਰਹੇ ਨੇ। ਵਰਕਾਂ ਦੇ ਵਿੱਚ ਇੱਕ ਹੈਗਾ ਗ੍ਰਿਡ, ਉਹਦਾ ਕਿਸਾਨ ਆਗੂਆਂ ਨੇ ਜਾ ਕੇ ਘਰਾਓ ਕਰਕੇ ਤੇ ਲਾਈਟ ਛਟਾਈ ਆ। ਹਿਸਾਬ ਲਾ ਲਓ ਕਿ ਇੱਕ ਦਿਨ ਦੇ ਵਿੱਚ ਮਸੀਂ ਕਿਤੇ 2-4 ਘੰਟੇ ਲਾਈਟ ਆਈ।
ਤੋ ਇਹ ਹਾਲ ਹੈ। ਖੈਰ ਨਾਲ ਇਹਨਾਂ ਨੇ ਸਕ੍ਰੈਪਿੰਗ ਪਾਲਿਸੀ ਵੀ ਲੈਂਦੀ ਆ। ਠੀਕ ਹੈ। ਸਕ੍ਰੈਪ ਪਾਲਿਸੀ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਪੁਰਾਣੀ ਕਾਰ ਹੁੰਦੀ ਹੈ ਉਹਨੂੰ ਬਦਲੋ। ਇਹ ਸਾਰਾ ਕੁਝ ਜਿਹੜਾ ਹੈ ਉਹ 2070 ਦਾ ਸਾਡਾ ਜਿਹੜਾ ਇੰਡੀਆ ਦਾ ਗੋਲ ਹੈ ਨੈਟ ਜ਼ੀਰੋ ਵਾਲਾ, ਉਹਦੇ ਮੱਦੇ ਨਜ਼ਰ ਹੈ ਕਿ ਪੁਰਾਣੀਆਂ ਕਾਰਾਂ ਜਿਹੜੀਆਂ ਵੇਚੋ, ਪੁਰਾਣੀਆਂ ਕਾਰਾਂ ਜਿਹੜੀਆਂ ਉਹਨਾਂ ਨੂੰ ਸਕ੍ਰੈਪ ਕਰੋ ਤਾਂ ਬਾਈ ਉਸਦੇ ਬਦਲੇ ਫਿਰ ਖਾਸ ਤੌਰ ਤੇ ਜੋ ਮੋਟਰ ਵਹੀਕਲ ਟੈਕਸ ਹੈ ਇਹਨਾਂ ਦੇ ਵਿੱਚ ਤੁਹਾਨੂੰ 15 ਤੋਂ 25% ਦੀ ਛੋਟ ਮਿਲ ਜਾਂਦੀ ਹੈ। ਜੀ ਜੀ ਜੀ। ਮਿੰਟੂ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅੰਮ੍ਰਿਤਸਰ ਏਅਰਪੋਰਟ ਦੀ। ਯਾਤਰੀਆਂ ਨੇ ਹੰਗਾਮਾ ਕੀਤਾ ਜੀ, ਇੱਥੇ ਕਾਫੀ ਕੀਤਾ। ਹਾਂਜੀ ਦੇਖੋ, ਇਹਦੇ ਚ ਕੀ ਸੀਗਾ ਕਿ ਇੱਕ ਜਿਹੜੀ ਫਲਾਈਟ ਜਾਣੀ ਸੀਗੀ ਅਮਰੀਕਾ ਨੂੰ, ਜਾਰਜੀਆ ਨੂੰ, ਤਾਂ ਇਹਦੇ ਵਿੱਚ 150 ਤੋਂ ਵੱਧ ਯਾਤਰੀਆਂ ਨੇ ਜਾਣਾ ਸੀ। ਜਿਹੜੀ ਉਹ ਕੰਪਨੀ ਸੀ ਨਿਓਸ, ਉਹਦਾ ਜਿਹੜਾ ਜਹਾਜ਼ ਸੀਗਾ ਉਹ ਉੱਥੇ ਕਿਤੇ ਜੈਪੁਰ ਹੀ ਰਹਿ ਗਿਆ। ਕਹਿੰਦੇ ਜੀ ਧੁੰਦ ਬੜੀ ਆ, ਕੱਲ ਨੂੰ ਚੱਲਾਂਗੇ। ਹੁਣ ਯਾਤਰੀਆਂ ਵਾਸਤੇ ਮੁਸ਼ਕਲ ਇਹ ਸੀਗੀ ਕਿ ਉਹ ਕਹਿੰਦੇ ਕਿ ਸਾਨੂੰ ਇੱਥੇ ਸੱਦ ਲਿਆ ਗਿਆ, ਬੁਲਾ ਲਿਆ ਗਿਆ, ਚੈੱਕ ਇਨ ਹੋ ਗਿਆ, ਸਾਰਾ ਕੁਝ ਜਦੋਂ ਹੋ ਗਿਆ ਤੇ ਘੰਟੇ ਬਾਅਦ ਆ ਕੇ ਆਖ ਦਿੰਦੇ ਸੀ ਬਸ ਆ ਗਈ ਜੀ ਫਲਾਈਟ, ਫਿਰ ਆ ਗਈ ਜੀ, ਆ ਗਈ। ਤੇ ਇਸ ਤਰ੍ਹਾਂ ਕਰ ਕਰਕੇ ਉਹ ਕਹਿੰਦੇ ਨਾ ਖਾਣ ਦਾ ਪ੍ਰਬੰਧ, ਨਾ ਕੋਈ ਪੀਣ ਦਾ ਪ੍ਰਬੰਧ, ਨਾ ਕੋਈ ਸੌਣ ਦਾ ਇੰਤਜ਼ਾਮ। ਦੇਖੋ ਪਾਲਾ ਬੜਾ ਜੀ, ਠੰਡ ਬੜੀ ਜੇ ਇੱਥੇ, ਬੜੀ ਠੰਡ ਆ, ਹੱਡਾਂ ਨੂੰ ਆ ਚੀਰਦੀ ਜਾਂਦੀ ਆ। ਤੇ ਜਿਹੜਾ ਹੁਣ ਵੇਟ ਕਰਨ ਵਾਲਾ ਹੈ, ਇੰਤਜ਼ਾਰ ਕਰਨ ਵਾਲਾ, ਉਹਦੇ ਲਈ ਤੇ ਹੋਰ ਮੁਸੀਬਤ ਹੈ ਕਿ ਭਾਈ ਕਦੋਂ ਯਾਤਰਾ ਸ਼ੁਰੂ ਹੋਵੇ, ਕਦੋਂ ਯਾਤਰਾ ਮੁੱਕਣੀ ਹੈ। ਉਹਦੇ ਤੋਂ ਪਹਿਲਾਂ 24 ਘੰਟਿਆਂ ਦੀ ਇਹ ਖੱਜਲ ਖੁਆਰੀ, ਇਹ ਵੀ ਬੜਾ ਥਕਾਵਟ ਵਾਲਾ ਕੰਮ ਹੈ ਨਾ, ਕਿਉਂਕਿ ਜਹਾਜ਼ ਦੇ ਵਿੱਚ ਵੀ ਤੇ ਵੱਜੇ ਜਾਣਾ। ਤੋ ਇਸ ਕਰਕੇ ਇਹ ਅੱਡ ਫਿਰ ਤੁਹਾਨੂੰ ਪਤਾ ਹੀ ਹੈ ਸਕੀਮਾਂ ਪਾਉਣ ਲੱਗ ਜਾਂਦੇ ਆ। ਨਹੀਂ ਜੀ ਦੇਖੋ ਧੁੰਦ ਕਰਕੇ ਉੱਥੇ ਲੈਂਡ ਕਰਾਉਣੀ ਪਈ ਫਲਾਈਟ, ਅਸੀਂ ਤੇ ਕਿਹਾ ਸੀ ਕਿ ਤੁਹਾਨੂੰ ਹੋਟਲ ਲੈ ਦਿੰਦੇ, ਤੁਸੀਂ ਉੱਥੇ ਰਹੋ। ਉਹ ਕਹਿੰਦੇ ਕੁਛ ਨਹੀਂ ਕਿਹਾ, ਇਹਨਾਂ ਨੇ ਕਿਹਾ ਸਾਨੂੰ, ਇਹ ਜਿਹੜੇ ਬੋਲਦੇ ਪਏ ਨੇ ਹੁਣ। ਸੋ ਇਹ ਇਸ ਕਰਕੇ ਹੰਗਾਮਾ ਹੋਇਆ। ਔਰ ਕਾਫੀ ਕੁਛ ਹੈ ਜਿਹੜਾ ਇੱਥੇ ਇੰਡੀਆ 'ਚ ਵਾਪਰ ਰਿਹਾ। ਇੱਕ ਦੋ ਘਟਨਾਵਾਂ ਹੋਰ ਵੀ ਵਾਪਰੀਆਂ ਜਿਹਦੇ ਵਿੱਚ ਕੁਛ ਯਾਤਰਾਵਾਂ ਨੇ ਹਰਕਤਾਂ ਕੀਤੀਆਂ ਨੇ, ਇੱਕ ਨੇ ਤੇ ਪਿਸ਼ਾਬ ਹੀ ਕਰ ਦਿੱਤਾ ਬਿਰਧ ਤੌਰ ਤੇ। ਸੋ ਇਹ ਜਿਹੜੇ ਹੰਗਾਮੇ ਵਾਲੀ ਗੱਲ ਹੈ, ਅੰਮ੍ਰਿਤਸਰ ਇਹ ਅਕਸਰ ਹੁੰਦਾ ਹੈ। ਆਪਾਂ ਦੇਖਦੇ ਹਾਂ ਅੰਮ੍ਰਿਤਸਰ ਅਕਸਰ ਇਹ ਖੱਜਲ ਖੁਆਰੀ ਜਿਹੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੰਗਾਮਾ ਸ਼ਬਦ ਵੀ ਮੇਰੇ ਖਿਆਲ ਦੇ ਨਾਲ ਮੀਡੀਆ ਦਾ ਘੜਿਆ ਗਲਤ ਸ਼ਬਦ ਆ। ਹੰਗਾਮਾ ਨਹੀਂ, ਉੱਥੇ ਕਹਿ ਸਕਦੇ ਕਿ ਦੁਖੀਆਂ ਨੇ ਦੁਖੀ ਹੋ ਕੇ ਸਰਕਾਰ ਦਾ ਕਹ ਲਓ ਕਿ ਪਿੱਟ ਸਿਆਪਾ ਕੀਤਾ ਜੀ, ਸਹੀ ਹੈ, ਜਾਂ ਅਥਾਰਟੀਆਂ ਦਾ ਪਿੱਟ ਸਿਆਪਾ ਕੀਤਾ। ਹੰਗਾਮਾ ਤੇ ਉਹ ਹੁੰਦਾ ਨਾ ਜਿਹੜਾ ਸ਼ਰਾਬ ਪੀ ਕੇ ਤੇ ਉੱਥੇ ਬੋਤਲ ਹੱਥ 'ਚ ਫੜ ਕੇ ਹੰਗਾਮਾ ਬਰਪਾ ਰਿਹਾ, ਨਿਕਲੋ ਬਾਹਰ, ਐ ਕਰ ਦਿਆਂਗਾ, ਉਹ ਕਰ ਦੇਂਗੇ। ਤੇ ਇਹ ਤਾਂ ਖੁਦ ਦੁਖੀ ਨੇ ਜਿਹਨਾਂ ਨੇ ਕਹਾ ਘਰੇ ਜਾਣਾ, ਐਮਰਜੈਂਸੀਆਂ ਨੇ 100, ਤੁਹਾਨੂੰ ਪਤਾ ਹੀ ਹੈ ਜ਼ਿੰਦਗੀ ਦੇ ਸਿਆਪੇ ਹੁੰਦੇ ਨੇ। ਖੈਰ ਇਹ ਅੰਮ੍ਰਿਤਸਰ ਦੇ ਵਿੱਚ ਤਾਂ ਕਹਿ ਲਓ ਕਿ ਹਰੇਕ ਹਫ਼ਤੇ ਦੀ ਖਬਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਉਹ ਬਣੀ ਹੁੰਦੀ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਪੰਥਕ ਰਾਜਨੀਤੀ ਦੀ। DSGMC ਨੇ ਜਥੇਦਾਰ ਸਾਹਿਬ ਨੂੰ ਸਰਨਾ ਭਰਾਵਾਂ ਦੀ ਸ਼ਿਕਾਇਤ ਕੀਤੀ ਹੈ ਤੇ ਇਹ ਵੀ ਕਿਹਾ ਵੀ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ। ਦੇਖੋ ਇਹ ਜਿਹੜੇ ਹੈਗੇ ਨਾ ਹੁਣ ਦਿੱਲੀ ਕਮੇਟੀ ਵਾਲੇ, ਹਾਂਜੀ, ਇਹ ਦਿੱਲੀ ਕਮੇਟੀ ਵਾਲੇ ਤੁਹਾਨੂੰ ਪਤਾ ਹੀ ਹੈ ਕਿ ਦਿਲ ਕਿੱਥੇ ਲਾ ਬੈਠੇ ਆ। ਬਿਲਕੁਲ ਸਹੀ। ਜਿੱਥੇ ਇਹਨਾਂ ਦਾ ਦਿਲ ਲੱਗਾ ਹੈ ਉਥੋਂ ਫਿਰ ਜਿਵੇਂ ਟੁਣਕਾ ਵੱਜਦਾ ਤੇ ਫਿਰ ਗਾਂ ਤੁਰਦੇ ਨੇ। ਬਿਲਕੁਲ। ਵੈਸੇ ਸਾਨੂੰ ਕਿਸੇ ਵੀ ਧਿਰ ਦੇ ਨਾਲ ਕੋਈ ਪਿਆਰ ਨਹੀਂ, ਕਿਸੇ ਨਾਲ ਕੋਈ ਨਫ਼ਰਤ ਨਹੀਂ, ਪਿਆਰ ਸਾਰਿਆਂ ਨਾਲ, ਵੈਸੇ ਖਾਸ ਪਿਆਰ ਨਹੀਂ ਹੈਗਾ ਜਿਵੇਂ ਕਈਆਂ ਨੂੰ ਹੋ ਜਾਂਦਾ ਅੱਜ ਕੱਲ ਪੱਤਰਕਾਰਤਾ ਕਰਦੇ। ਪਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀ ਇਹ ਰਾਜਨੀਤੀ ਹੋ ਰਹੀ ਆ ਇਹ ਤੇ ਬਈ ਗਲਤ ਆ। ਕਿਉਂਕਿ ਦੇਖੋ ਗੱਲ ਇਹ ਹੈ ਕਿ ਅਸੀਂ ਕਿਸੇ ਦੀ ਸਾਈਡ ਲੈ ਕੇ ਨਹੀਂ ਬੋਲ ਸਕਦੇ। ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਹੁਣ, ਇਹਨਾਂ ਨੇ ਜਿਹੜਾ ਪੱਤਰ ਲਿਖਿਆ ਹੈ, ਮੈਂ ਉਹਨਾਂ ਦੀ ਗਲਤ ਗੱਲ ਐ ਤੱਥ ਨਾਲ ਕਰੂੰਗਾ, ਐਵੇਂ ਨਹੀਂ ਮੈਂ ਕਿਸੇ ਨੂੰ ਗਲਤ ਕਹਿ ਸਕਦਾ। ਮੇਰੀ ਔਕਾਤ, ਮੇਰੀ ਤੌਫੀਕ ਇਜਾਜ਼ਤ ਨਹੀਂ ਦਿੰਦੀ ਹੈ ਹੀ ਨਹੀਂ ਹੈ ਜੀ। ਅੱਛਾ, ਇਹ ਕਰ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਸਰਮੋਹ ਸੰਸਥਾ ਹੈ, ਇਹਦੇ ਵੱਲੋਂ ਕਰੋੜਾਂ ਰੁਪਈਆ ਖਰਚ ਕੇ ਸਰਨਾ ਭਰਾਵਾਂ ਦਾ ਅਕਸ ਠੀਕ ਕੀਤਾ ਜਾ ਰਿਹਾ ਹੈ। ਠੀਕ ਹੈ। ਸਰਨਾ ਭਰਾ ਜੋ ਕਿ ਸਿੱਖ ਪੰਥ ਵਿਰੋਧੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ ਤੇ ਪਿਛਲੇ ਦਿਨੀ ਦਿੱਲੀ ਦੇ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਇਹਨਾਂ ਦੇ ਪਰਿਵਾਰਾਂ ਦੀਆਂ ਕੰਪਨੀਆਂ ਦਾ ਜੁੜੇ ਹੋਣ ਦਾ ਮਾਮਲਾ ਸਾਹਮਣੇ ਆਇਆ। ਇਹਨਾਂ ਦਾ ਪਰਿਵਾਰ ਦਿੱਲੀ, ਪੰਜਾਬ, ਹਰਿਆਣਾ ਤੇ ਹੋਰ ਸਟੇਟਾਂ ਵਿੱਚ ਸ਼ਰਾਬ ਦੇ ਵੱਡੇ ਵਪਾਰੀ ਦੇ ਤੌਰ ਤੇ ਕੰਮ ਕਰਦਾ, ਜੋ ਕਿ ਜਗਜ਼ਾਹਿਰ ਹੈ। ਉਹ ਕਹਿੰਦੇ ਕਿ ਅਸੀਂ ਤੇ ਇੱਕ ਸਿੰਗਲ ਰੁਪਈਆ ਨਹੀਂ ਲੈਂਦੇ ਬਈ SGPC ਤੋਂ ਅੱਜ ਤੱਕ। ਔਰ ਇਹ ਅਕਤੂਬਰ ਦੇ ਵਿੱਚ ਤੇ ਆਏ ਨੇ ਅਕਾਲੀ ਦਲ 'ਚ। ਜੀ। ਕਰੋੜਾਂ ਰੁਪਈਆ ਕਾਹਦਾ ਲੈ ਗਏ? ਔਰ ਇਹ ਤੇ ਆਪ ਕਰੋੜਾਪਤੀ ਨੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸ਼ਰਾਬ ਦੇ ਬੜੇ ਵੱਡੇ ਕਾਰੋਬਾਰੀ ਨੇ, ਇੱਕ ਪਾਸੇ ਕਹਿ ਰਹੇ ਹੋ ਕਿ SGPC ਇਹਨਾਂ ਤੇ ਕਰੋੜਾਂ ਰੁਪਈਆ ਖਰਚ ਰਿਹਾ। SGPC ਤੇ ਆਪਣੇ ਹਾਲਾਤ ਇਹੋ ਜਿਹੇ ਹੋਏ ਪਏ ਕਿ ਜੇ ਉਹ ਕਰੋੜਪਤੀ ਹੁੰਦੇ ਤੇ ਇਹਨਾਂ ਨੂੰ ਕਹਿੰਦੇ ਕਿ ਥੋੜਾ ਬਹੁਤਾ ਬਈ
ਦਿਓ ਤੁਸੀਂ ਸਹਿਯੋਗ। ਜੀ ਇਹ ਗੱਲਾਂ ਕਿੱਧਰ ਨੂੰ ਜਾਂਦੀਆਂ ਨੇ? ਅੱਛਾ, ਇਹ ਕੌਣ ਨੇ? ਕਾਲਕਾ ਹੈ ਜੀ। ਇਹ ਕੌਣ ਹੈ ਜੀ? ਇਹ ਹਰਚੰਦ ਸਿੰਘ ਹੈ ਜੀ। ਇਹ ਕੌਣ ਆ? ਇਹ ਹੈਗੇ ਆ ਜੀ ਸਰਦਾਰ ਸਿਰਸਾ ਸਾਹਿਬ ਜੀ। ਹਜ਼ੂਰ। ਇਹ ਉਹ ਲੋਕ ਇੱਥੇ ਹੀ ਸਨ ਜਦੋਂ ਆ ਤੁਹਾਡੇ ਗੁਆਂਢੀ ਨੂੰ ਦੀਪ ਮਲਹੋਤਰੇ ਨੂੰ ਅਕਾਲੀ ਦਲ ਚ ਟਿਕਟ ਦਿੱਤੀ ਗਈ ਸੀ, ਯਾਦ ਹੈ? ਹਾਂਜੀ ਬਿਲਕੁਲ ਸਹੀ ਹੈ। ਤੇ ਦੱਸਿਓ ਮਾੜਾ ਜਿਹਾ ਦੀਪ ਮਲਹੋਤਰਾ ਕੌਣ ਆ? ਉਹ ਸ਼ਾਇਦ ਵੇਚਦਾ ਇੱਥੇ ਕੋਟਕਪੂਰਾ ਚੁੰਗੀ ਤੇ ਬਹਿ ਕੇ। ਜੀ ਸਹੀ ਹੈ। ਸ਼ਰਾਬ ਵੇਚਦਾ, ਸ਼ਰਾਬ ਦਾ ਕਾਰੋਬਾਰੀ ਜੇ। ਅੱਜ ਇਹਦੀ ਫੈਕਟਰੀ ਦੇ ਅੱਗੇ ਸਿਆਪਾ ਕਰਨ ਡਏ ਨੇ ਲੋਕ। ਬਿਲਕੁਲ ਸਹੀ, ਬਿਲਕੁਲ। ਕਈ ਮਹੀਨਿਆਂ ਦਾ ਜੀ। ਨਹੀਂ, ਜਦੋਂ ਉਹਨੂੰ ਟਿਕਟ ਦਿੱਤੀ ਸੀ ਤੁਹਾਡੇ ਚੋਂ ਕਿਹੜਾ ਬੋਲਿਆ ਸੀ ਵੀ ਆ ਹੋਵੇ ਅਕਾਲੀ ਦਲ ਜੀ ਤੇ ਟਿਕਟ ਦਿੱਤੀ ਜਾ ਰਹੀ ਹੈ ਇੱਕ ਐਲਾਨੀਆ ਸ਼ਰਾਬ ਦੇ ਠੇਕੇਦਾਰ ਨੂੰ? ਹੈ ਤੁਹਾਡੇ ਚੋਂ ਕੋਈ ਮਾਈ ਦਾ ਲਾ ਲੋ ਤਾਂ ਕੁਸਕਿਆ ਹੋਵੇ? ਸਹੀ ਗੱਲ। ਤੇ ਜਿਹੜੇ ਸਰਨਾਉਰੀ ਆ, ਸਰਨਾਉਰੀ ਤੇ ਦੇਖੋ ਪੌਂਟੀ ਚੱਡਾ ਹੋਰਾਂ ਦੇ ਨਾਲ ਇਹਨਾਂ ਦੀ ਰਿਸ਼ਤੇਦਾਰੀ ਕੜਮਾਈ ਆ। ਇਹਨਾਂ ਦੀ ਜਿਹੜੀ ਕੀੜੀ ਅਫਗਾਨਾਂ ਵਾਲੀ ਫੈਕਟਰੀ ਨੇ ਜਿਹੜਾ ਗੰਦ ਪਾਇਆ ਸੀ ਸਤਲੁਜ ਦੇ ਵਿੱਚ, ਜੀ ਜੀ, ਉਹ ਕਿੰਨੇ ਸਾਲਾਂ ਦੀ ਗੱਲ ਹੈ? ਉਹ ਤਾਂ ਉਦੋਂ ਦੀ ਹੀ ਚੱਲਦੀ ਤੇ ਉਦੋਂ ਪਹਿਲਾਂ ਦੀ ਚੱਲਦੀ ਹੈ। ਇਹਨਾਂ ਦਾ ਕਾਰੋਬਾਰ ਤੇ ਫੈਲਿਆ ਕਈ ਸਟੇਟਾਂ ਦੇ ਵਿੱਚ। ਜੀ ਜੀ। ਤੇ ਤੁਹਾਨੂੰ ਅੱਜ ਜਾਗ ਆਈ ਹੈ। ਰੌਲਾ ਇਹ ਹੈ ਕਿ ਹੁਣ ਉਹ ਇਹਨਾਂ ਚ ਆ ਗਏ ਅਕਾਲੀਆਂ ਚ। ਤੁਹਾਨੂੰ ਇਹ ਹੈ ਕਿ ਕਿਤੇ ਕੱਲ ਨੂੰ ਕੈਂਚੀ ਨਾ ਮਾਰ ਲੈਣ, ਸਾਨੂੰ ਭੱਜੇ ਜਾਂਦੇ ਨੇ ਇੱਥੇ ਦਿੱਲੀ ਦੇ ਵਿੱਚ ਜੀ। ਤੇ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੇ ਉਹ ਕਾਰੋਬਾਰੀ ਤਗੜੇ ਬੰਦੇ ਉਹਨਾਂ ਦੇ ਨਾਲ ਰਲਾ ਲਿਆ ਕਿ ਤੁਮ ਵੀ ਕਾਰੋਬਾਰੀ, ਹਮ ਵੀ ਕਾਰੋਬਾਰੀ, ਪੱਕੀ ਆਪਨ ਕੀ ਯਾਰੀ, ਆਪਾਂ ਰਲ ਕੇ ਇੱਥੇ ਕਰਦੇ ਆਪਾਂ ਪੰਥਕ ਰਾਜਨੀਤੀ ਦਿੱਲੀ ਚ। ਤਾਂ ਬਈ ਇਹ ਚੀਜ਼ਾਂ ਤਾਂ ਕਿਉਂ ਦੋਗਲੀਆਂ ਗੱਲਾਂ ਕਰਦੇ ਹੋ ਤੁਸੀਂ? ਤੁਹਾਡੀ ਪੰਥਕ ਰਾਜਨੀਤੀ ਚ ਹਾਲਾਂਕਿ ਅਸੀਂ ਕੋਈ ਕਰੜੀ ਆਲੋਚਨਾ ਨਹੀਂ ਕਰਨਾ ਚਾਹੁੰਦੇ, ਪਰ ਗੱਲ ਇਹ ਹੈ ਕਿ ਗੱਲਾਂ ਹਿਸਾਬ ਸਿਰ ਚੰਗੀਆਂ ਨੇ। ਠੀਕ ਹੈ, ਜੇ ਉਹਨਾਂ ਨੇ ਕੁਝ ਕੀਤਾ ਤੇ ਕਰਵਾਓ ਤਲਬ, ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਪਰ ਜਿਹੜੇ ਆ ਲੌਜਿਕ ਦਿੱਤੇ ਜਾ ਰਹੇ ਨੇ, ਫਲਾਣਾ ਸ਼ਰਾਬ ਦਾ ਕਾਰੋਬਾਰ, ਇੱਥੇ ਤੁਸੀਂ ਆਪ ਦੇ ਆਲੇ ਦੁਆਲੇ ਦੇਖ ਲਓ ਕਿੰਨੇ ਲੋਕ ਹੈ ਜਿਹੜੇ ਸਟੋਰਾਂ ਤੇ ਕੀ ਕੁਝ ਵੇਚਦੇ ਆ। ਜੀ ਜੀ। ਉਹ ਬਿਜ਼ਨਸ ਆਪਣੀ ਥਾਂ ਤੇ ਆ। ਸਹੀ। ਇਹ ਚੀਜ਼ਾਂ ਹੁੰਦੀਆਂ ਨੇ। ਖੈਰ ਦੇਖੋ ਅੱਗੇ ਕਿੱਧਰ ਨੂੰ ਜਾਂਦੀ ਹੈ ਗੱਲ, ਪਰ ਇਹ ਤਾਂ ਸਾਫ਼ ਹੈ ਕਿ ਜਿੱਦਾਂ ਹੁਣ ਇੱਕ ਪਾਸਿਓਂ ਮਾਨ ਸਾਹਿਬ ਦੇ ਬਿਆਨ ਆਉਂਦੇ ਕਿ ਗੋਲਕਾਂ ਚੁੱਕ ਲਓ, ਦੂਸਰੇ ਪਾਸਿਓਂ ਇਹ ਸਾਫ਼ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਵੀ ਚਿੱਤ ਵੱਜਦਾ ਇੱਧਰ ਨੂੰ ਤੇ ਭਾਜਪਾ ਵਾਲਿਆਂ ਦਾ ਤੇ ਚਿੱਤ ਫਿਰ ਤੁਹਾਨੂੰ ਪਤਾ ਹੀ ਹੈ। ਉਹਨਾਂ ਨੇ ਤਾਂ ਆਪਦਾ ਚਿੱਤ ਕੀ ਛੱਡੋ, ਸਾਰਾ ਕੁਝ ਐਲਾਨੀਆਂ ਵਜਾ ਕੇ ਕੀਤਾ ਹੋਇਆ ਸਾਰਾ ਕੁਝ। ਹਾਂਜੀ ਮਿੰਟੂ ਜੀ, ਤੁਸੀਂ ਸਿਆਲਾਂ ਦੇ ਵਿੱਚ ਬਿਜਲੀ ਦਾ ਜ਼ਿਕਰ ਕੀਤਾ ਸੀਗਾ ਤੇ ਉਧਰ ਸਰਕਾਰ ਨੂੰ ਵੀ ਇਹ ਗੱਲਾਂ ਸੁਣਦੀਆਂ। ਸਰਕਾਰ ਕਹਿੰਦੀ ਵੀ ਹੁਣ ਸਰਕਾਰੀ ਇਮਾਰਤਾਂ ਤੇ ਜਿਹੜਾ ਸੋਲਰ ਪੈਨਲ ਲੱਗਦਾ ਉਹਨੂੰ ਲਾਉਣ ਦੇ ਲਈ ਐਨਓਸੀ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰੋ। ਨਹੀਂ ਦੇਖੋ, ਇਹ ਤਾਂ ਹੁਣ ਕਰਨਾ ਹੀ ਪਵੇਗਾ। ਇਹ ਤਾਂ ਆ ਕੇ ਚੱਬਣੇ ਪੈਣੇ ਨੇ ਤੁਹਾਨੂੰ ਜੀ। ਦੇਖੋ ਇਸ ਮਾਮਲੇ ਦੇ ਵਿੱਚ ਤਾਂ ਤੁਹਾਨੂੰ ਕੁਛ ਨਾ ਕੁਛ ਕਰਨਾ ਪਵੇਗਾ। ਅੱਜ ਸਾਡੀ ਮੰਗ 8000 ਮੈਗਾਵਾਟ ਹੈ। 8000 ਮੈਗਾਵਾਟ ਜਨਵਰੀ ਉਹ ਦਿਨ ਜਦੋਂ ਆ ਤੁਹਾਡੇ ਨਾਲ ਗੱਲ ਕਰ ਰਿਹਾ ਵਾਂ, ਮੈਂ ਸੀਤ ਇੰਨੀ ਚੜ੍ਹਨ ਡਈ ਆ ਥੱਲੇ, ਗੱਲ ਛੱਡੋ, ਪੈਰੇ 2-3 ਜਰਾਬਾਂ ਪਾਈਆਂ ਨੇ। ਤੁਸੀਂ ਆਖੋਗੇ 2-3 ਕੀ, 2-3 ਜੋੜੇ ਪਾਏ ਹੋਏ ਨੇ, 2-3 ਜੈਕਟਾਂ ਪਾਈਆਂ ਹੋਈਆਂ ਨੇ। ਤਾਂ ਗੱਲ ਇਹ ਹੈ ਕਿ ਬਈ ਅਸਲ ਦੇ ਵਿੱਚ ਇੰਨੀ ਠੰਡ ਦੇ ਵਿੱਚ ਵੀ ਇੰਨੀ ਜਿਹੜੀ ਡਿਮਾਂਡ ਹੈ, ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ ਕੁਝ ਗਲਤ ਗੱਲਾਂ ਹੋਈਆਂ ਨੇ ਪਾਲਿਸੀ ਦੇ ਵਿੱਚ। ਜਦੋਂ ਫਿਰ ਇਸ ਤਰ੍ਹਾਂ ਦੇ ਵਿਗਾੜ ਪੈਂਦੇ ਨੇ, ਫਿਰ ਹੁਣ ਅੱਜ ਇੰਨੀ ਮੰਗ ਹੈ, ਹਿਸਾਬ ਲਾ ਲਓ ਕਿ ਕਿੱਥੇ ਅਸੀਂ ਕੇਂਦਰੀ ਗ੍ਰਿਡ ਦੇ ਵਿੱਚ ਬਿਜਲੀ ਘਲਾਉਣੇ ਸੀ ਇਹਨਾਂ ਦਿਨਾਂ 'ਚ ਕਿ ਗਰਮੀਆਂ 'ਚ ਸਾਨੂੰ ਕੰਮ ਦੇਵੇਗੀ। ਅੱਜ ਅਸੀਂ ਖਰੀਦ ਰਹੇ ਹਾਂ ਉਲਟਾ ਜੀ। ਇਹ ਪਹਿਲੀ ਵਾਰੀ ਇਹ ਸਾਰਾ ਕੁਝ ਹੋ ਰਿਹਾ ਹੈ। ਇਹ ਪਹਿਲੀ ਵਾਰੀ ਆਪਣੇ ਨਾਲ ਹੋ ਰਿਹਾ ਹੈ ਕਿ ਸਿਆਲਾਂ 'ਚ ਬਿਜਲੀ ਘਲਾਉਣ ਦੀ ਥਾਂ ਤੇ ਤੁਸੀਂ ਵਰਤ ਲਓ, ਸਾਡੇ ਕੋਲ ਵਾਫਰ ਹੈ ਜੀ, ਅਸੀਂ ਬਿਜਲੀ ਮੁੱਲ ਲੈ ਰਹੇ ਹਾਂ ਜੀ। ਇਹ ਤੁਹਾਨੂੰ ਇੱਥੇ ਬੈਠਿਆਂ ਨੂੰ ਸ਼ਾਇਦ ਇਹਨਾਂ ਚੀਜ਼ਾਂ ਦੀ ਜਾਣਕਾਰੀ ਘੱਟ ਹੋਵੇ ਕਿ ਅੰਦਰ ਖਾਤੇ ਜਿਹੜੀ ਮੈਂ ਪਛਵਾੜਾ ਕੋਲ ਖਾਨ ਦੀ ਗੱਲ ਕਈ ਦਿਨ ਤੋਂ ਕਰ ਰਿਹਾ ਸੀ, ਅੱਜ ਮੰਨ ਗਏ ਨੇ ਜੀ ਜੀ। ਅੱਜ ਅਖਬਾਰਾਂ 'ਚ ਆਈ ਪਈ ਹੈ ਗੱਲ ਕਿ ਉੱਥੋਂ ਸਪਲਾਈ ਠੱਪ ਹੋਈ ਪਈ ਆ, ਬਲੈਕ ਆਊਟ ਹੋਇਆ ਪਿਆ ਜੀ, 10-10 ਘੰਟੇ ਲਾਈਟ ਹੈ। ਤਾਂ ਖੈਰ ਹੁਣ ਇਹ ਸਾਰਾ ਕੁਝ ਤੇ ਕਰਨਾ ਪਵੇਗਾ ਕਿ ਤੁਹਾਨੂੰ ਆਪਣੀ ਜਿਹੜੀ ਡਿਮਾਂਡ ਹੈ ਉਹ ਤਾਂ ਤੁਸੀਂ ਕਿਸੇ ਵੀ ਸੂਰਤ 'ਚ ਘੱਟ ਨਹੀਂ ਕਰ ਸਕਦੇ ਜੀ। ਉਹਦੇ ਲਈ ਕੀ ਹੈ ਕਿ ਤੁਸੀਂ ਆਪਣਾ ਉਤਪਾਦਨ ਵਧਾਓ। ਤਾਂ ਉਤਪਾਦਨ ਕੀ ਹੈ ਕਿ ਜਿੰਨੇ ਤੁਹਾਡੇ ਕੋਲ ਥਰਮਲ ਹੈ ਉਹ ਰਾਤੋਂ ਰਾਤ ਤੁਸੀਂ ਲਾ ਨਹੀਂ ਸਕਦੇ ਹੋ। ਕੋਲਾ ਤੇ ਇੰਨਾ ਜੋਗਾ ਨਹੀਂ ਹੈਗਾ ਜੀ, ਬਾਹਰੋਂ ਕਿੰਨੀ ਕੁ ਲੈ ਕੇ ਆਉਂਗੇ। ਤਾਂ ਇਹ ਵਧੀਆ, ਇਹ ਚੀਜ਼ਾਂ ਵਧੀਆ ਨੇ। ਖੈਰ 13,000 ਪਿੰਡ ਨੇ ਹਾਂਜੀ, ਕਿੰਨੇ ਸਕੂਲ ਨੇ ਜੀ, 20-25 ਹਜ਼ਾਰ ਸਕੂਲ ਹੈ।
ਹੂੰ, ਪੰਚਾਇਤ ਘਰ ਨੇ, ਜੀ। ਗੁਰੂ ਘਰ ਨੇ, ਹੂੰ, ਕਿੰਨੇ ਸਰਕਾਰੀ ਆਫਿਸ ਨੇ, ਹੂੰ, ਹੂੰ, ਕਿੰਨੇ ਅਰਧ ਸਰਕਾਰੀ ਆਫਿਸ ਨੇ, ਕਿੰਨੇ ਸਹਿਕਾਰੀ ਆਫਿਸ ਨੇ, ਜੀ। ਜਾਂ ਕਿੰਨੇ ਨਿੱਜੀ ਕਾਲਜ ਨੇ, ਕਿੰਨੇ ਨਿੱਜੀ ਸਕੂਲ ਨੇ, ਜੀ। ਕਿੰਨੇ ਨਿੱਜੀ ਬੈਂਕ ਨੇ। ਹੂੰ, ਜੇ ਤੁਸੀਂ ਸਾਰਿਆਂ ਨੂੰ ਇਸ ਤਰ੍ਹਾਂ ਉਹਨਾਂ ਦਾ ਮਤਲਬ ਕਿ એનર્ਜੀ ਦਾ ਜਿਹੜਾ ਹੈ ਉਹਨਾਂ ਦਾ ਸੋਰਸ ਇਦਾਂ ਦਾ ਲਿਓ, ਤੁਸੀਂ ਉਹਨਾਂ ਦਾ ਬਦਲ ਲਿਓ ਤਾਂ ਵਧੀਆ ਗੱਲ ਹੈ। ਸੋ ਇਹਨਾਂ ਨੇ ਸੋਲਰ ਫੋਟੋਵੋਲਟਿਕ ਜਿਹੜਾ ਪੈਨਲਾਂ ਨਾਲ ਲੈਸ ਕਰਨ ਲਈ ਜੋ ਹਾਂਜੀ। ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ, ਹੂੰ, ਹੂੰ, ਉਹਨਾਂ ਦੀ ਇਹ ਪਹਿਲ ਕਦਮੀ ਹੈ ਕਿ ਜਲਦੀ ਤੋਂ ਜਲਦੀ ਐਨਓਸੀ ਜਾਰੀ ਕਰੋ ਤਾਂ ਕਿ ਇਹ ਸਾਰੇ ਜਿਹੜੇ ਅਦਾਰੇ ਨੇ ਉਹ ਜਲਦੀ ਤੋਂ ਜਲਦੀ ਇਹ ਇਸ ਪਾਸੇ ਨਿਰਭਰ ਹੋ ਸਕਣ। ਵਧੀਆ ਗੱਲ ਹੈ ਜੀ, ਮੈਨੂੰ ਇਹ ਅੱਛੀ ਲੱਗੀ ਹੈ। ਪਰ ਇਹਦੇ ਚ ਕੀ ਹੈ ਕਿ ਕੁਝ ਚੀਜ਼ਾਂ ਕਹਿ ਦਿੰਦੇ ਨੇ ਕਿ ਇੰਨੇ ਕੁ ਪੈਸੇ ਦਿਓ, ਸਕੂਲਾਂ ਨੂੰ ਵੀ ਕਹਿ ਦਿੰਦੇ ਇੰਨੇ ਕੁ ਪੈਸੇ ਪਾਓ ਪਹਿਲਾਂ। ਹੂੰ, ਬਿਲਕੁਲ ਨਹੀਂ ਹੋਣਾ ਚਾਹੀਦਾ। ਜਿਹੜੇ ਵੀ ਪੈਸੇ ਪੈਂਦੇ ਥੋੜੇ ਜਿਹੇ 5-7 ਹਜ਼ਾਰ ਕਿਤੇ ਪੈਂਦਾ ਵੀ ਆ, ਆਪਦੇ ਕੋਲੋਂ ਪਾਓ ਤੇ ਜਲਦੀ ਜਲਦੀ ਇਹ ਪਹਿਲ ਕਦਮੀ ਕਰੋ ਔਰ ਘਰਾਂ ਨੂੰ ਵੀ ਵੱਧ ਤੋਂ ਵੱਧ ਇਧਰਲੇ ਪਾਸੇ ਜੋੜ ਲਓ, ਬਿਹਤਰ ਹੋਏਗਾ। ਹੂੰ, ਜੀ, ਜੀ। ਹਾਂਜੀ, ਬਿਲਕੁਲ ਇਹ ਤਾਂ ਹੈ ਮਿੰਟੂ ਜੀ। ਤੇ ਬਹਿਬਲ ਕਲਾਂ ਇਨਸਾਫ ਮੋਰਚੇ ਨੇ 7 ਜਨਵਰੀ ਵਾਲਾ ਜਿਹੜਾ ਪ੍ਰੋਗਰਾਮ ਹੈ ਮਿੰਟੂ ਜੀ, ਉਹ ਮੁਲਤਵੀ ਕਰ ਦਿੱਤਾ ਹੈ। ਵੇਖੋ ਇਹਨਾਂ ਨੇ ਮੁਲਤਵੀ ਕਰ ਦਿੱਤਾ ਹੈ ਤੇ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਵਾਰ-ਵਾਰ ਮੁਲਤਵੀ ਇਹਨਾਂ ਨੇ ਕੀਤੀਆਂ ਨੇ ਕੁਝ ਆਪਣੀਆਂ ਜਿਹੜੀਆਂ ਕਾਲਾਂ। ਹੂੰ, ਪਰ ਐਤਕੀ ਕੀ ਸੀਗਾ ਕਿ ਇੱਕ ਤਾਂ ਵੇਖੋ ਹੁਣ ਸੜਕਾਂ ਵੀ ਨਹੀਂ ਤੁਸੀਂ ਮੱਲ ਕੇ ਬੈਠ ਸਕਦੇ, ਵਿਜ਼ਿਬਿਲਟੀ ਜ਼ੀਰੋ ਹੈ ਇੱਥੇ। ਹੂੰ, ਹੂੰ, ਬਹੁਤ ਹੀ ਜ਼ਿਆਦਾ ਠੰਡ ਪਈ ਹੈ, ਪਛੜ ਕੇ ਪਈ ਹੈ, ਪਰ ਠੰਡ ਨੇ ਕਹ ਲਓ ਕਿ ਪਛੜ ਕੇ ਛੱਡੋ, ਹੁਣ ਤੇ ਤਫੜ ਕੇ ਕਰਤੇ ਆ ਪੂਰੇ। ਜੀ। तो ਇਹ ਆ ਕਿ ਸੜਕਾਂ ਤੇ ਤੁਸੀਂ ਨਹੀਂ ਬੈਠ ਸਕਦੇ। ਕੱਲ ਨੂੰ ਖੁਦਾ ਨਾ ਖਾਸਤਾ ਕੋਈ ਸੰਗਤ ਬੈਠੀ ਆ, ਕੋਈ ਲੋਕ ਪ੍ਰੋਟੈਸਟਰ ਬੈਠੇ ਆ, ਹੂੰ, ਤੇ ਹਾਦਸਾ ਹੋ ਜਾਵੇ ਤੇ ਉਹ ਫਿਰ ਕਿਸੇ ਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ। ਤਾਂ ਹੂੰ, ਦੂਜੀ ਗੱਲ ਆ ਕਿ ਕੱਲ ਤੋਂ ਮੋਰਚਾ ਲੱਗ ਰਿਹਾ ਬੰਦੀ ਸਿੰਘਾਂ ਵਾਸਤੇ ਜੀ, ਮੋਹਾਲੀ ਦੇ ਵਿੱਚ, ਜੀ, ਜੀ। ਪੱਕਾ ਮੋਰਚਾ ਲੱਗਣ ਜਾ ਰਿਹਾ ਹੈ। ਹੂੰ, ਤਾਂ ਫਿਰ ਜੇ ਮੰਨ ਲਓ ਇਧਰੋਂ ਕੋਈ ਐਕਸ਼ਨ ਪ੍ਰੋਗਰਾਮ ਦਿੱਤਾ ਜਾ ਸਕਦਾ ਹੈ, ਹਾਂਜੀ, ਇਹ ਗੱਲ ਅੱਗੇ ਵੀ ਹੋਈ ਸੀਗੀ ਜੀ। ਕਿ ਫਿਰ ਪ੍ਰੋਗਰਾਮ ਜਦੋਂ ਕਲੈਸ਼ ਕਰਦੇ ਨੇ ਫਿਰ ਆਪਸ ਚ ਧੜੇਬੰਦੀ ਉੱਭਰਦੀ ਹੈ। ਹੂੰ, ਫਿਰ ਇਹ ਸਰਟੀਫਿਕੇਟ ਵੰਡਣ ਲੱਗਿਆ, ਤੁਹਾਨੂੰ ਪਤਾ ਪੰਥਕ ਬੰਦੇ ਜਿਹੜੇ ਮਿੰਟ ਮਾਰਦੇ ਆ, ਇਹ ਫਲਾਣਾ ਏਜੰਸੀਆਂ ਦਾ ਬੰਦਾ ਹੈ ਜੀ। ਜੀ, ਜੀ, ਜੀ। ਤੋ ਇਸ ਕਰਕੇ ਇਹ ਫਿਰ ਜੋਖਮ ਕੋਈ ਵੀ ਮੋਰਚਾ ਮੁੱਲ ਨਹੀਂ ਲੈ ਸਕਦਾ। ਹੂੰ, ਇਸ ਕਰਕੇ ਉਹ ਬਹੁਤ ਵੱਡਾ ਫਿਰ ਮੋਰਚਾ ਹੋ ਸਕਦਾ ਕੱਲ ਨੂੰ, ਉਹਦੀ ਸਟਰੈਂਥ ਬਹੁਤ ਜ਼ਿਆਦਾ ਹੋ ਜਾਵੇ। ਜੀ। ਸੋ ਇਸ ਕਰਕੇ ਇਹਨਾਂ ਨੇ ਹਾਲ ਦੀ ਘੜੀ ਇਹ ਜਿਹੜਾ 7 ਜਨਵਰੀ ਵਾਲਾ ਪ੍ਰੋਗਰਾਮ ਸੀ ਮੁਲਤਵੀ ਕਰ ਦਿੱਤਾ ਹੈ। ਜੀ। ਆਪਾਂ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਦੱਸਦੇ ਚੱਲੀਏ ਕਿ ਅੱਜ ਸ਼ੁੱਕਰਵਾਰ ਆ। ਅੱਜ ਤੁਹਾਡੇ ਸਵਾਲ ਲਏ ਜਾਣਗੇ। ਇੱਕ ਖਬਰ ਬਾਕੀ ਰਹਿੰਦੀ ਆ, ਉਹਦੇ ਵੱਲ ਵਧਾਂਗੇ। ਉਸ ਤੋਂ ਬਾਅਦ ਬ੍ਰੇਕ ਤੇ ਬ੍ਰੇਕ ਤੋਂ ਪਾਰ ਤੁਹਾਡੇ ਸਵਾਲ। ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰੀਏ ਪਟਨਾਇਕ ਸਾਹਿਬ ਦੀ। ਇਹਨਾਂ ਨੇ ਐਲਾਨ ਕਰਤਾ ਵੀ ਹਾਕੀ ਵਾਲੇ ਸ਼ੇਰ ਜਿੱਤਤਾ 1 ਕਰੋੜ ਰੁਪਈਆ ਇੱਕ ਖਿਡਾਰੀ ਨੂੰ ਦੇਵਾਂਗੇ। ਦੇਖੋ ਇਹ ਪਟਨਾਇਕ ਸਾਹਿਬ ਨੇ ਜਿਹੜੇ ਇਹ ਬਹੁਤ ਔਖੇ ਟਾਈਮ ਦੇ ਵਿੱਚ ਹਾਕੀ ਦੇ ਨਾਲ ਖੜੇ ਸੀ, ਜਿਨ੍ਹਾਂ ਦੀ ਬਦੌਲਤ ਹਾਕੀ ਬਹੁਤ ਤਾਂ ਗਈ ਆ। ਜੀ, ਕਿਉਂਕਿ ਜਦੋਂ ਸਪਾਂਸਰ ਨਹੀਂ ਸੀ ਮਿਲ ਰਿਹਾ ਤਾਂ ਉਸ ਟਾਈਮ ਇਹਨਾਂ ਨੇ ਉੜੀਸਾ ਗਵਰਨਮੈਂਟ ਨੇ ਅੱਗੇ ਆ ਕੇ ਇਹਨਾਂ ਨੂੰ ਸਪਾਂਸਰ ਕੀਤਾ ਸੀਗਾ। ਹਾਂਜੀ, ਤੇ ਹੁਣ ਕਿਉਂਕਿ ਉੜੀਸਾ ਦੇ ਵਿੱਚ ਇਹ ਫੇਰ ਵਰਲਡ ਕੱਪ ਕਰਵਾਉਣ ਜਾ ਰਹੇ ਨੇ, ਬੜੀ ਵੱਡੀ ਗੱਲ ਹੁੰਦੀ ਹੈ। ਮੈਚ ਹੋਣਗੇ ਉੜੀਸਾ ਦੇ ਵਿੱਚ, ਜੀ, 2 ਗਰਾਊਂਡ ਹੋਣਗੇ ਮੇਨਲੀ, ਰਾਉਰਕੇਲਾ ਤੇ ਇੱਕ ਕਲਿੰਗਾ ਸਟੇਡੀਅਮ ਸਾਰੇ ਜਾਣਦੇ ਆ ਭੁਵਨੇਸ਼ਵਰ। ਜੀ, 13 ਜਨਵਰੀ ਤੋਂ ਮੈਚ ਸਟਾਰਟ ਹੋਣਗੇ, ਜੇ ਕੋਈ ਦੇਖਣਾ ਚਾਹੇ ਤੇ ਵੇਖ ਸਕਦਾ ਆ। ਤਾਂ ਖੈਰ ਇਹਨਾਂ ਨੇ ਇਹ ਕਹਿ ਦਿੱਤਾ ਕਿ ਹਰ ਖਿਡਾਰੀ ਨੂੰ 1-1 ਕਰੋੜ ਰੁਪਈਆ ਅਸੀਂ ਦੇਵਾਂਗੇ। ਤਾਂ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ। ਇਸ ਤਰ੍ਹਾਂ ਦੇ ਇਨਾਮਾਤ ਜਿਹੜੇ ਆ ਉਹ ਐਲਾਨਣੇ ਚਾਹੀਦੇ ਆ ਔਰ ਦੇਣੇ ਵੀ ਚਾਹੀਦੇ ਆ। ਪਰ ਮੇਰਾ ਮੰਨਣਾ ਹੈ ਕਿ ਦੇਖੋ ਵਰਲਡ ਕੱਪ ਜਿੱਤਣਾ ਹਾਲ ਦੀ ਘੜੀ ਮੈਨੂੰ, ਹਾਲਾਂਕਿ ਮੈਂ ਆਪਣੀ ਟੀਮ ਦਾ ਬਹੁਤ ਵੱਡਾ ਸਪੋਰਟਰ ਹਾਂ, ਹਾਕੀ ਲਵਰ ਹਾਂ ਤੇ ਜੀ, ਬਹੁਤ ਲੰਮੇ ਸਮੇਂ ਤੋਂ ਹਾਕੀ ਦੇਖੀ ਵੀ ਹੈ, ਪਰ ਮੈਂ ਇੰਡੀਆ ਦੀ ਟੀਮ ਨੂੰ ਹਾਲ ਦੀ ਘੜੀ ਸੰਸਾਰ ਵਿਜੇਤਾ ਟੀਮ ਨਹੀਂ ਮੰਨਦਾ। ਇਹ ਜੀ, ਟੌਪ 4 ਚ ਚਲੇ ਜਾਣ, ਉਹਦੇ ਚ ਕੋਈ ਪੋਜੀਸ਼ਨ ਪੈ ਜਾਵੇ ਤੇ ਇਹ ਬਿਹਤਰ ਹੈ। ਉਹਦੇ ਚ ਵੀ ਵੈਸੇ ਨਾਮਾਤ ਬਹੁਤ ਆ ਜਾਣ। ਹੂੰ, ਜੀ। ਚਲੋ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਮਿੰਟੂ ਜੀ ਕਿ ਤੁਹਾਨੂੰ ਬਈ ਸਾਡੇ ਨਾਲ ਦੁਆਵਾਂ ਤੁਹਾਡੇ ਨਾਲ ਹੈ। ਦੱਬ ਕੇ ਖੇਡੋ, ਜਿੱਥੇ ਗਲਤੀ ਕਰਦੇ ਹੋ ਤਾਂ ਸਿੱਖੋ, ਫਿਰ ਅਗਲੀ ਵਾਰ ਸਹੀ ਜੀ। ਸੋ ਹਾਂਜੀ। ਹੁਣ ਆਪਾਂ ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਪਾਰ ਤੁਹਾਡੀਆਂ ਕਾਲਸ, ਤੁਹਾਡੇ ਸਵਾਲਾਂ ਵੱਲ ਚੱਲਾਂਗੇ। ਮਿੰਟੂ ਜੀ, ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਕਾਲਸ ਲੈ ਰਹੇ ਹਾਂ। ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮਿੰਟੂ, ਸਤਿ ਸ਼੍ਰੀ ਅਕਾਲ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ ਜੀ। ਆਪਾਂ ਵੱਧਦੇ ਹਾਂ ਜੀ ਆਪਣੇ ਕਾਲਰਸ ਦੇ ਵੱਲ। ਦੀਪਿੰਦਰ ਸਿੰਘ, ਸਤਿ ਸ਼੍ਰੀ ਅਕਾਲ ਦੀਪਿੰਦਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਮੈਂ ਆਪਣਾ ਨਾ ਥੋੜਾ ਜਿਹਾ ਸਪੈਸ਼ਲੀ ਸਰੋਤਿਆਂ ਨੂੰ ਜਾਣਕਾਰੀ ਦੇਣੀ ਹੈ। ਕਈ ਵਾਰੀ ਉਹ ਬੱਸ ਬਾਰੇ ਪੁੱਛਦੇ ਆ। ਮੈਂ ਇੱਕ ਆਪਣਾ ਕੈਨੇਡਾ ਦਾ ਬਹੁਤ ਮਸ਼ਹੂਰ ਵੀਡੀਓ ਆਪਣਾ ਚੈਨਲ ਹੈਗਾ, ਨਾਂ ਨਹੀਂ ਲਈਦਾ ਆਪਾਂ ਕਿਉਂਕਿ ਹਰੇਕ ਅਦਾਰੇ ਦੀ ਆਪਣੀ ਮਰਿਆਦਾ ਹੁੰਦੀ। ਉਹਨਾਂ ਨੇ ਪੂਰੀ ਵੀਡੀਓ ਪਾਈ ਹੋਈ ਹੈਗੀ ਆ ਵੀ ਏਅਰਪੋਰਟ ਤੋਂ ਜਿਹੜੀਆਂ ਸਰਕਾਰੀ ਬੱਸਾਂ ਜਾਂਦੀਆਂ, ਉਹ ਇਹ ਆ ਵੀ ਉੱਥੇ ਸ਼ਟਲ ਲੈਣੀ ਪੈਂਦੀ ਆ, ਫ੍ਰੀ ਬੱਸ ਸਰਵਿਸ ਆ, ਉੱਥੇ ਕੋਈ ਪੈਸੇ ਨਹੀਂ ਲੈਂਦੇ। 3 ਕਿਲੋਮੀਟਰ ਦੂਰ ਆ ਬੱਸ ਸਟੈਂਡ ਹੈ ਤੇ ਉੱਥੋਂ ਤੁਸੀਂ ਜਿਹੜੀ ਆਪਣੀ ਪੰਜਾਬ ਰੋਡਵੇਜ਼ ਦੀ ਆ ਬੱਸਾਂ ਲੈ ਕੇ ਸਕਦੇ ਹੋ। ਦੂਜਾ ਕੁਐਸਚਨ ਮੇਰਾ ਮਿੰਟੂ ਜੀ ਨੂੰ ਇਹ ਸੀਗਾ, ਮਿੰਟੂ ਜੀ ਜਿਵੇਂ ਆਪਣੇ ਹੁਣ ਮੈਂ ਦੇਖ ਰਿਹਾ ਵੀ ਕਿੰਨੇ ਆਹ ਜਿਹੜੇ ਪੰਜਾਬੀ ਵੈਬ ਚੈਨਲ ਹੈਗੇ ਆ, ਕੋਈ ਛੋਟੇ ਵੱਡੇ ਜਾਂ ਕਿੰਨੇ ਮਰਜ਼ੀ, ਵੀ ਇਹ ਇੰਨੇ ਸਰਵਾਈਵ ਕਿਵੇਂ ਕਰ ਰਹੇ? ਖਰਚੇ ਤਾਂ ਹਰੇਕ ਦੇ ਹੁੰਦੇ ਇਹਨਾਂ ਨੂੰ, ਕਿਉਂਕਿ ਹਰੇਕ ਚੈਨਲ ਦੀ ਜਿਹੜੀ ਹੁੰਦੀ ਆ ਉਹਨਾਂ ਨੂੰ ਇਨਕਮ ਤਾਂ ਐਡਸ ਤੋਂ ਆਉਣੀ ਆ। ਘੱਟੋ ਘੱਟ 20-25 ਵੈਬ ਚੈਨਲ ਹੋਣੇ ਆਪਣੇ। ਹਰੇਕ ਜਿਹੜੇ ਪੱਤਰਕਾਰ ਹੈਗੇ ਆ, ਕੋਈ ਵੀ ਥੋੜਾ ਜਿਹਾ ਕੰਮ ਜਿੰਨਾ ਦਾ ਵਧੀਆ ਚੱਲਦਾ ਉਹ ਵੈਬ ਚੈਨਲ ਬਣਾ ਲੈਂਦੇ ਆ ਇਹ, ਤੇ ਇਹਦਾ ਕੋਈ ਖਰਚਾ ਖੁਰਚਾ ਹੁੰਦਾ ਤੇ ਇਹ ਸਰਵਾਈਵ ਕਿਵੇਂ ਕਰਦੇ ਆ? ਸੁਣ ਲੈਣ ਦੋ ਜੀ, ਕੱਟਿਓ ਨਾ ਕਰਿਓ ਜੀ। ਸੁਣੋ ਜੀ, ਸੁਣੋ। ਮਿੰਟੂ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਜੀ ਤੁਸੀਂ ਬਣੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਿੰਟੂ ਜੀ ਨਾਲ ਦੁਬਾਰਾ ਰਾਬਤਾ ਕਾਇਮ ਕਰਕੇ ਉਹਨਾਂ ਤੋਂ ਇਸ ਸਵਾਲ ਦਾ ਜਵਾਬ ਲਿਆ ਜਾਵੇ। ਵੈਬ ਚੈਨਲਸ ਦੀ ਬਾਬਤ ਜਿਹੜਾ ਸਵਾਲ ਵੀਰ ਹੋਣਾ ਨੇ ਕੀਤਾ ਸੀ, ਦੀਪਿੰਦਰ ਹੋਣਾ ਨੇ, ਤਾਂ ਉਸ ਸਵਾਲ ਦਾ ਜਿਹੜਾ ਜਵਾਬ ਆ ਮਿੰਟੂ ਜੀ ਤੋਂ ਆਪਾਂ ਲਵਾਂਗੇ ਪੰਜਾਬੀ ਰੇਡੀਓ ਯੂਐਸਏ ਤੇ। ਆਪਾਂ ਅੱਜ ਸ਼ੁੱਕਰਵਾਰ ਦਾ ਪ੍ਰੋਗਰਾਮ ਆ ਤੇ ਅੱਜ ਆਪਾਂ ਤੁਹਾਡੀਆਂ ਕਾਲਸ ਲਗਾਤਾਰ ਲੈ ਰਹੇ ਹਾਂ। ਜਿਹੜੇ ਕਾਲਰਸ ਨਾਲ ਬਣੇ ਹੋਏ ਨੇ ਉਹ ਕਿਰਪਾ ਕਰਕੇ ਆਪਣਾ ਜਿਹੜਾ ਸੰਜਮ ਹੈ, ਧੀਰਜ ਬਣਾਈ ਰੱਖਣ ਜੀ। ਮਿੰਟੂ ਜੀ, ਹਾਂਜੀ ਮਿੰਟੂ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਇੱਕ ਵਾਰ। ਹਾਂਜੀ, ਦੇਖੋ ਮੈਂ ਪਿਛਲੇ ਕਾਲਰ ਦਾ ਜਵਾਬ ਦੇ ਦੇਵਾਂ ਕਿ ਸਾਡਾ ਖੁਦ ਦਾ ਆਪਣਾ ਬੰਦਾ ਆਇਆ ਯੂਕੇ ਤੋਂ ਪਿਛਲੇ ਦਿਨੀ 5-10 ਦਿਨ ਦੇ ਵਿੱਚ ਤੇ ਉਹ 3 ਘੰਟੇ ਉੱਥੇ ਬੈਠਾ ਰਿਹਾ। ਕੋਈ ਬੱਸ ਬੁਸ ਨਹੀਂ, ਬੌੜੀ ਸਵੇਰ ਦਾ ਟਾਈਮ ਸੀਗਾ, ਮਤਲਬ ਕਿ ਉੱਥੇ ਉਤਰਿਆ ਉਹ 1-1:30 ਵਜੇ ਤੇ ਹਾਰ ਕੇ ਉਥੋਂ ਉਹ ਦੂਸਰੀ ਜਿਹੜੀ ਹੈਗੀ ਆਮ ਜਿੱਥੋਂ ਬੱਸ ਮਿਲਦੀ ਹੈ ਤੇ ਬੱਸ ਸਟੈਂਡ ਆ ਕੇ ਦਿੱਲੀ ਵਾਲੇ ਬੱਸ ਸਟੈਂਡ ਤੋਂ ਫੇਰ ਆ ਕੇ ਬੱਸ ਫੜ ਕੇ ਚੰਡੀਗੜ੍ਹ ਪਹੁੰਚਿਆ। ਸੋ ਸੰਭਲ ਕੇ ਜ਼ਰਾ ਇਹ ਚੀਜ਼ ਦੇਖ ਲਿਓ। ਕਈ ਅੱਜ ਕੱਲ PR ਵੀ ਜ਼ਿਆਦਾ ਕਰਦੇ ਨੇ ਸਰਕਾਰਾਂ ਦੀ, ਉਹ ਮਾੜਾ ਜਿਹਾ ਬਚ ਕੇ ਮੋੜ ਤੋਂ ਆਪਦਾ ਪਤਾ ਕਰ ਲਓ। ਇੱਥੇ ਸਿਆਲਾਂ ਦੇ ਵਿੱਚ ਠੰਡ ਬੜੀ ਜੇ ਤੇ ਮਤਲਬ ਕਿ ਹਾਲਾਂਕਿ ਉੱਥੇ ਬੈਠਣ ਬੂਠਣ ਦਾ ਪ੍ਰਬੰਧ ਤੇ ਉਹ ਕਹਿੰਦੇ ਕਿ ਠੀਕ ਹੈ, ਸੱਚਾ ਹੈ, ਪਰ ਸਰਵਿਸ ਦੀ ਉੱਥੇ ਕੋਈ ਨਹੀਂ ਪੁੱਛ ਗਿੱਛ ਹੋਈ। ਉਹ ਕਹਿੰਦੇ ਉਹਦੀ ਤਾਂ ਇਹ ਕਹਿਣੀ ਸੀਗੀ ਕਿ ਸਾਨੂੰ ਤਾਂ ਉੱਥੇ 2-3 ਘੰਟੇ ਕੋਈ ਨਾ ਕਿਸੇ ਨੇ ਦੱਸਿਆ, ਨਾ ਕੋਈ ਹਿਸਾਬ ਕਿਤਾਬ। ਤੇ ਅੱਕ ਕੇ ਹੋਰ ਵੀ ਸੀਗੇ 2-3 ਪੈਸੇਂਜਰ ਕਿ ਜਿਹੜੇ ਉੱਥੇ ਆ ਕੇ ਦਿੱਲੀ ਵਾਲੇ ਬੱਸ ਸਟੈਂਡ ਤੋਂ ਚੜੇ। ਰਹੀ ਗੱਲ ਕਿ ਬਈ ਕੋਈ ਸਰਵਾਈਵਲ ਕਿੱਦਾਂ ਕਰਦਾ, ਸਰ ਇਹ ਆਪਣਾ ਸੋਚਣ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ ਮੇਰੇ ਖਿਆਲ ਨਾਲ, ਕਿਉਂਕਿ ਜਿਸਨੇ ਚੈਨਲ ਖੋਲਣਾ ਹੁੰਦਾ ਹੈ ਨਾ, ਉਹ ਆਪਣਾ ਸੋਚ ਵਿਚਾਰ ਕੇ ਖੋਲਦਾ ਕਿ ਮੇਰਾ ਖਰਚਾ ਕਿੰਨਾ ਹੋਏਗਾ। YouTube ਤੋਂ ਇਨਕਮ ਆਉਂਦੀ ਹੈ, Facebook ਤੋਂ ਇਨਕਮ ਆਉਂਦੀ ਹੈ, ਹੋਰ ਕਿੱਥੋਂ ਕਿੱਥੋਂ ਆਉਂਦੀ ਹੈ ਉਹ ਪ੍ਰਵੀਨ ਦੱਸਦਾ ਹੈਗਾ। ਪਰ ਅਲੱਗ-ਅਲੱਗ ਰਿਸੋਰਸਸ ਹੁੰਦੇ ਨੇ। ਫਿਰ ਕੀ ਹੈ ਕਿ ਅੱਜ ਕੱਲ ਐਡਾਂ ਮਿਲਦੀਆਂ ਨੇ। ਇਸ ਤੋਂ ਇਲਾਵਾ ਜੇ ਕੋਈ ਬਹੁਤਾ ਹੀ ਜ਼ਿਆਦਾ ਫੇਮਸ ਹੋਵੇ ਉਹਨੂੰ ਸਰਕਾਰੀ ਐਡਾਂ ਵੀ ਮਿਲਦੀਆਂ ਜੀ ਬਿਲਕੁਲ, ਪੈਕੇਜ ਵੀ ਮਿਲਦੇ ਜੀ। ਆਪਾਂ ਵੱਧਦੇ ਜੀ ਅਗਲੇ ਕਾਲਰ ਵੱਲ। ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਮਨਜੀਤ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਦੋਵਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਜੀ, ਮੈਂ ਕੱਲ ਸੁਣ ਰਿਹਾ ਸੀ ਰਖੜਾ ਸਾਹਿਬ ਦਾ ਆਪਣੇ ਬਿਆਨ, ਉੱਥੇ ਇੰਟਰਵਿਊ ਸੁਣ ਰਿਹਾ ਸੀ ਵੀ ਉਹ ਉਹਨਾਂ ਨੂੰ ਜਿਹੜੇ ਪ੍ਰਵਾਸੀ ਆ ਉਹਨਾਂ ਦੇ ਬ੍ਰਦਰ ਨੂੰ ਮਿਲ ਰਿਹਾ, ਸਨਮਾਨਿਤ ਕਰ ਰਹੇ ਆ ਜੀ। ਤੇ ਉਹ ਕਹਿ ਰਹੇ ਸੀ, ਮੈਂ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਅਕਾਲੀ ਜਾਂ ਭਾਜਪਾ? ਉਹ ਕਹਿੰਦੇ ਮੈਂ ਤਾਂ ਅਕਾਲੀ ਸੀ ਤੇ ਹੁਣ ਵੀ ਅਕਾਲੀ ਆ। ਥੋੜੇ ਮਹੀਨੇ ਪਹਿਲਾਂ ਸ਼ਿਕਾਗੋ ਦੇ ਵਿੱਚ ਇਹ ਜਨਤਾ ਪਾਰਟੀ ਵਾਲਿਆਂ ਨਾਲ ਇੱਥੇ ਇਹਨਾਂ ਦੀ ਮਤਲਬ ਬੁੱਕ ਰਿਲੀਜ਼ ਕੀਤੀ ਸੀ ਤੇ ਇੱਥੋਂ ਮਿਲਵਾਕੀ ਤੋਂ ਸਾਰੇ ਬਹੁਤ ਲੋਕ ਇੱਥੋਂ ਗਏ ਸੀ। ਠੀਕ ਹੈ। ਤੇ ਉਹ ਕਹਿ ਰਹੇ ਮੈਂ ਅਕਾਲੀ ਆ। ਤੇ ਕੀ ਇਹਦਾ ਸਹੀ ਅਕਾਲੀ ਨੇ ਕਿ ਜਾਂ ਕਿੱਦਾਂ ਸੀ?
ਕਿੱਦਾਂ ਨੇ ਜੀ? ਸਤਿ ਸ੍ਰੀ ਅਕਾਲ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੇ ਕਿਸੇ ਪ੍ਰੋਗਰਾਮ 'ਚ ਕੋਈ ਆਇਆ ਹੈ ਹੂੰ ਤਾਂ ਉਹ ਕਿਹੜੀ ਕਪੈਸਿਟੀ 'ਚ ਆਇਆ ਉਹੀ ਦੱਸ ਸਕਦਾ ਹੈ। ਹੂੰ ਉਹ ਕੱਲ ਨੂੰ ਕਿੱਥੇ ਜਾਏਗਾ ਆਪਾਂ ਨਹੀਂ ਦੱਸ ਸਕਦੇ ਜੀ। ਪਰ ਮੈਨੂੰ ਨਹੀਂ ਲੱਗਦਾ ਕਿਸੇ ਦੀ ਵਿਆਹ ਸ਼ਾਦੀ ਪ੍ਰੋਗਰਾਮ 'ਚ ਜਾਂ ਕਿਸੇ ਪੁਸਤਕ ਰਿਲੀਜ਼ ਸਮਾਰੋਹ 'ਚ ਜਾਣ ਤੇ ਆਪਾਂ ਇੱਕ ਗੈਸ ਕਰ ਲਈਏ ਕਿ ਇਹ ਬੰਦਾ ਤੇ ਹੁਣ ਬਈ ਇੱਧਰ ਹੀ ਜਾਵੇਗਾ। ਸੋ ਇੰਤਜ਼ਾਰ ਕਰਾਂਗੇ 2024 ਦੇ ਨੇੜੇ ਹੋ ਸਕਦਾ ਹਿਲਜੁਲ ਹੋਵੇ ਪਰ ਜਦੋਂ ਤੱਕ ਕੋਈ ਆਪਣੇ ਸਾਹਮਣੇ ਕੋਈ ਆਫੀਸ਼ੀਅਲੀ ਕੋਈ ਰਿਕਾਰਡਡ ਚੀਜ਼ ਨਹੀਂ ਆਉਂਦੀ ਤਾਂ ਆਪਾਂ ਉਹ ਕਿਵੇਂ ਕਹਿ ਸਕਦੇ ਹਾਂ ਕਿ ਫਲਾਣਾ ਕਾਲੀ ਨਹੀਂ ਹੈ। ਤੁਸੀਂ ਮੈਨੂੰ ਦੱਸੋ ਕਿ ਆਪਾਂ ਇੱਥੇ ਬੈਠੇ ਇੱਥੋਂ ਰਖੜਾ ਪਿੰਡ ਮੇਰੇ ਤੋਂ ਘੱਟੋ ਘੱਟ 250 ਕਿਲੋਮੀਟਰ ਹੋਏਗਾ ਤੇ ਮੈਂ ਇੱਥੇ ਬੈਠਾ ਕਿੱਦਾਂ ਅੰਦਾਜ਼ਾ ਲਾ ਸਕਦਾ ਕਿ ਫਲਾਣਾ ਬੰਦਾ ਕਿਸੇ ਨਾਲ 6 ਮਹੀਨਿਆਂ ਬਾਅਦ ਚਲਾ ਜਾਏਗਾ। ਤਾਂ ਹਾਲ ਦੀ ਘੜੀ ਤਾਂ ਕੁਝ ਨਹੀਂ ਉਹ ਕਹਿ ਸਕਦੇ ਆਪਾਂ ਕਿ ਉਹ ਅਕਾਲੀ ਨੇ ਤਾਂ ਉਹਦੀ ਘੜੀ ਮੰਨ ਲਓ ਅਕਾਲੀ ਨੇ ਜਦੋਂ ਜਾਣਗੇ ਤੇ ਵੇਖੀ ਜਾਓਗੇ ਅੱਗੇ ਵੀ ਤੇ ਕੱਲ ਤੁਸੀਂ ਦੇਖੋ ਦੇਸ਼ ਪ੍ਰਤਾਪ ਸਿੰਘ ਕੈਰੋ ਦਾ ਰਾਈਟ ਹੈਂਡ ਗੁਰਮੁਖ ਬਲੇਅਰ ਉਹ ਵੀ ਤੇ ਚਲਾ ਗਿਆ ਭਾਜਪਾ 'ਚ। ਦਲਬੀਰ ਸਿੰਘ ਵੇਰਕਾ ਚਲੇ ਗਿਆ। ਜਿਹੜੇ ਜਾਈ ਜਾਂਦੇ ਆਪਾਂ ਉਹਨਾਂ ਨੂੰ ਵੀ ਕਿਹੜਾ ਰੋਕ ਲਿਆ। ਵੇਖਣ ਵਾਲੀ ਗੱਲ ਹੈ ਨਾ ਆਪਾਂ ਉਹਨਾਂ ਨੂੰ ਵੀ ਨਹੀਂ ਰੋਕ ਸਕਦੇ ਤੇ ਜਿਹਨੇ ਜਾਣਾ ਆ ਉਹਨੂੰ ਵੀ ਨਹੀਂ ਰੋਕ ਸਕਦੇ। ਹਾਂ ਅੰਦਾਜ਼ਾ ਆਪਾਂ ਇਸ ਗੱਲ ਤੋਂ ਨਹੀਂ ਲਾ ਸਕਦੇ ਕਿ ਬਈ ਕੋਈ ਕਿਸੇ ਦੀ ਵਿਆਹ ਸ਼ਾਦੀ ਮਰ ਗਈ ਜਾਂ ਕਿਸੇ ਹੋਰ ਸਮਾਗਮ ਤੇ ਚਲਾ ਗਿਆ ਤੇ ਉਹ ਬਈ ਉਹਨਾਂ ਦਾ ਪੱਕਾ ਹੋ ਗਿਆ। ਜੀ ਜੀ। ਜੋਗਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਉਣੇ ਰਹੋ ਜੀ। ਜੋਗਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਮੇਰਾ ਸਵਾਲ ਇਹ ਹੈ ਜੀ ਕਹਿੰਦਾ ਮੰਨ ਲਓ ਮੁੱਖ ਦੇ ਏਰੀਏ ਵੰਡੀ ਜਾਂਦੇ ਆ ਇਹਨਾਂ ਕੋਲ ਹੈ ਕੋਈ ਨਹੀਂ ਇਹਨਾਂ ਦੇ ਜਿਹੜੀ ਚੋਣ ਦੀ ਅਗਲੀ ਸੀਜ਼ਨ ਆ ਰਿਹਾ ਉਹਦੇ ਦਾ ਕੀ ਪਲਾਨ ਹੈ ਜੀ? ਕਿੱਦਾਂ ਉਹਨੂੰ ਕਿੱਦਾਂ ਹੱਲ ਕਰਨਗੇ ਕਿ ਬੀਜ ਅੱਜ ਇਹ ਹਾਲ ਹੈਗਾ ਜੀ। ਆਏ ਪੁੱਛਣਾ ਚਾਹੁੰਦੇ ਦੇਖੋ ਸਰ ਗੱਲ ਇਹ ਆ ਕਿ ਪਿਛਲੇ ਵਾਰੀ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਬੜੀ ਮਤਲਬ ਕਿ ਜਿੱਦਾਂ ਕਹਿ ਲਈਏ ਨਾ ਕੋਈ ਕ੍ਰਿਕਟ ਟੀਮ ਹੁੰਦੀ ਆ ਤੇ 4-5 ਉਹਨਾਂ ਦੇ ਬੱਲੇਬਾਜ਼ ਉਹ ਕਿੱਲੀਆਂ ਉਡਾ ਬੈਂਦੇ ਨੇ ਆਦੀਆਂ ਤੇ ਬਾਅਦ ਦੇ ਵਿੱਚ ਟੀਮ ਸੈੱਟ ਹੋ ਜਾਂਦੀ ਆ। ਪਿਛਲੀ ਵਾਰੀ ਇਹਨਾਂ ਨੇ ਇਦਾਂ ਹੀ ਕੀਤਾ ਸੀਗਾ। ਮੈਂ ਕਿਉਂਕਿ ਮੇਰੀ ਆਦਤ ਹੈ ਜਿੱਥੇ ਗੱਲ ਸਹੀ ਆ ਆਪਾਂ ਉਹਨੂੰ ਸਹੀ ਕਹਿ ਦਿੰਦੇ ਆ। ਬੇਸ਼ੱਕ ਅਸੀਂ ਸਰਕਾਰ ਦੇ ਨਾਲ ਕਦੇ ਉਹ ਕਹਿ ਲਓ ਕਿ ਸਰਕਾਰ ਦੀ ਪੰਜਾਲੀ ਥੱਲੇ ਨਹੀਂ ਤੁਰਨ ਵਾਲੇ ਬੰਦੇ ਪਰ ਰੌਲਾ ਇਹ ਆ ਕਿ ਸਹੀ ਨੂੰ ਸਹੀ ਕਹਿਣਾ ਪੈਂਦਾ ਕਿ ਪਹਿਲਾਂ ਸ਼ੁਰੂਆਤ ਦੇ ਵਿੱਚ ਡਗਮਗਾ ਗਏ ਪਰ ਬਾਅਦ ਚ ਇਹਨਾਂ ਨੇ ਸੂਤ ਕਰ ਲਿਆ ਸੀਗਾ। ਝੋਨੇ ਦਾ ਸੀਜ਼ਨ ਚ ਬਿਜਲੀ ਇਹਨਾਂ ਨੇ ਦਿੱਤੀ ਆ। ਮੈਂ ਐਵੇਂ ਝੂਠ ਮਾਰਾਂ ਮੈਂ ਰੱਬ ਨੂੰ ਜਾਣਦੇ ਨਹੀਂ ਆ। ਮੈਂ ਐਵੇਂ ਕਹਾਂ ਕਿ ਸਾਰੀ ਗੱਲ ਸਰਕਾਰ ਦੇ ਉਲਟ ਕਰੋ। ਜਿੱਥੇ ਕੋਈ ਮੋਦੀ ਦੇ ਹੱਕ ਚ ਗੱਲ ਕਰਨ ਵਾਲੀ ਮੈਂ ਤਾਂ ਉੱਥੇ ਵੀ ਕਹਿ ਦਿੰਦਾ ਹੁੰਦਾ ਇੱਥੇ ਆ ਸਰਕਾਰ ਨੇ ਚੰਗਾ ਕੀਤਾ ਤਾਂ 2500 ਇੱਕ DAP ਦੇ ਗੱਟੇ ਦੀ ਸਬਸਿਡੀ ਦਿੰਦੀ ਆ ਮੋਦੀ ਸਰਕਾਰ। ਮੈਂ ਕਿਵੇਂ ਝੂਠ ਬੋਲ ਦੂੰਗਾ? ਤਾਂ ਗੱਲ ਇਹ ਆ ਕਿ ਇਹਨਾਂ ਨੇ ਪਿਛਲੀ ਵਾਰੀ ਸੰਭਾਲ ਲਿਆ ਸੀ ਪਰ ਹੁਣ ਉਹ ਪਿਛਲੀ ਵਾਰੀ ਦਾ ਸੰਭਾਲਿਆ ਇਸ ਵਾਰੀ ਵੀ ਸੰਭਲ ਜਾਏਗਾ ਇਹਦੀ ਵਾਕਿਆ ਕੋਈ ਗਾਰੰਟੀ ਨਹੀਂ ਹੈਗੀ ਜੋਗਾ ਸਿੰਘ ਸਰ ਜੀ। ਉਹਦੀ ਕੋਈ ਗਾਰੰਟੀ ਨਹੀਂ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਕਿਉਂਕਿ ਜਿਹੜੀ ਸੈਂਟਰਲ ਪੂਲ 'ਚ ਜਾਂਦੀ ਸੀ ਜਾਂ ਦੂਜੇ ਰਾਜਾਂ 'ਚ ਜਾਂਦੀ ਸੀ ਬਿਜਲੀ ਸਾਡੀ ਇਹਨਾਂ ਦਿਨਾਂ 'ਚ ਵਾਫਰ ਜਿਹੜੀ ਫਾਲਤੂ ਐਤਕੀ ਤਾਂ ਉਹ ਵੀ ਨਹੀਂ ਗਈ ਤਾਂ ਸਾਡੀ ਡਿਮਾਂਡ ਵੀ ਵੱਧ ਗਈ ਤੇ ਗਰਮੀਆਂ 'ਚ ਡਿਮਾਂਡ ਹੋਰ ਵਧੇਗੀ। ਪੈਦਾਵਾਰ ਸਾਡੀ ਉਨੀ ਓ ਹੈ। ਸੋ ਇਸ ਕਰਕੇ ਹਾਲੇ ਕੁਝ ਨਹੀਂ ਕਹਿ ਸਕਦੇ ਪਰ ਪਿਛਲੀ ਵਾਰੀ ਇਹਨਾਂ ਨੇ ਕਹਿ ਲਓ ਕਿ 3 ਮਹੀਨੇ ਵਧੀਆ ਲਾਈਟ ਦੇ ਦਿੱਤੀ ਸੀ ਖੇਤਾਂ ਨੂੰ। ਜੀ। ਆਪਣੇ ਅਗਲੇ ਕਾਲਰ ਨੇ ਜੀ ਗੁਰਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਗੁਰਨਾਮ ਸਿੰਘ ਜੀ। ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਹਾਂਜੀ ਸਰ ਜੀ ਮੇਰਾ ਸਵਾਲ ਇਹ ਹੈ ਕਿ ਜਿਹੜੇ ਮੀਟਰ 1992 ਤੋਂ 3 ਮੀਟਰ ਇੱਕ ਘਰ 'ਚ ਲੱਗੇ ਹੋਏ ਨੇ ਕੀ ਉਹਨਾਂ ਦਾ ਰੀਡਿੰਗ ਕਿਸ ਤਰ੍ਹਾਂ ਆਵੇਗੀ ਜੀ? ਨਹੀਂ 3 ਮੀਟਰ ਤਾਂ ਕਾਇਦੇ ਦੇ ਮੁਤਾਬਕ ਤਾਂ ਲੱਗ ਨਹੀਂ ਸਕਦੇ ਸਰ ਜੀ। ਨਹੀਂ ਜੀ ਉਹ 1992 ਦੇ ਲੱਗੇ ਹੋਏ ਨੇ ਜੀ ਇੱਕ ਨਾਂ ਤੇ। ਨਹੀਂ ਇੱਕ ਨਾਮ ਤੇ 3 ਮੀਟਰ ਹੁਣ ਦੇਖੋ ਪਹਿਲਾਂ ਦੇ ਕੋਈ ਚੱਲਦੇ ਆ ਪਰ ਮੇਰਾ ਖਿਆਲ ਇਹ ਹੈ ਕਿ ਹੁਣ ਤਾਂ ਜਦੋਂ ਵੇਖੋ ਪਾਵਰਕਾਮ ਦਾ ਐਕਟ ਬਦਲ ਗਿਆ ਸੀ ਤੁਹਾਨੂੰ ਯਾਦ ਹੋਏਗਾ ਸ਼ਾਇਦ। ਹਾਂਜੀ ਪਾਵਰਕਾਮ ਦਾ ਕਈ ਸਾਲ ਪਹਿਲਾਂ ਐਕਟ ਬਦਲ ਗਿਆ ਸੀ। ਇਹਨਾਂ ਨੇ ਹੁਣ ਆਪ ਦਾ ਐਕਟ ਅਲੱਗ ਤੋਂ ਲਿਖਿਆ ਹੋਇਆ ਤੇ ਉਹਦੇ ਵਿੱਚ ਇਹ ਪ੍ਰੋਵੀਜ਼ਨਲ ਚੀਜ਼ਾਂ ਜੇ ਕਿਸੇ ਦੇ ਘਰ ਏਦਾਂ ਲੱਗੇ ਆ ਤੇ ਉਹਨਾਂ ਨੂੰ ਮਾੜਾ ਜਿਹਾ ਸੁਨੇਹਾ ਲਾ ਦਿਆ ਜੇ ਕਿ ਭਾਈ ਆਪਣਾ ਸੰਭਲ ਜਾਓ। ਜਿੱਦਣ ਪਟਾਕਾ ਪੈ ਗਿਆ ਤੇ ਉਹਨਾਂ ਨੇ ਚੇਪੀ ਲੱਖਾਂ ਚਲਾਉਣੀ ਜੇ। ਨਹੀਂ ਜੀ ਨਹੀਂ ਪਟਾਕੇ ਦੀ ਗੱਲ ਏਦਾਂ ਜੀ ਹੁਣ ਮੇਰੇ ਲੱਗਿਆ ਜੀ ਖੁਦ ਮੈਂ ਆਪਣੀ ਗੱਲ ਕਰ ਰਿਹਾ ਜੀ। ਹਾਂ ਜੀ ਮੇਰੇ 1992 ਚ
ਤੂੰ ਪਹਿਲਾਂ ਦੇ 3 ਮੀਟਰ ਲੱਗੇ ਹੋਏ ਨੇ ਇੱਕ ਘਰ ਦੇ ਵਿੱਚ ਇੱਕੋ ਦੇ ਨਾਂ ਤੇ। ਮੈਂ ਉਹਨਾਂ ਬਾਰੇ ਪੁੱਛ ਰਿਹਾ ਵੀ ਉਹ ਚੱਲਣਗੇ ਉਸ ਤਰ੍ਹਾਂ ਕਿ 1 ਮੀਟਰ ਦੀ ਰੀਡਿੰਗ ਲਈ ਜਾਏ? ਨਹੀਂ 3 ਮੀਟਰ ਨਹੀਂ ਤੁਸੀਂ ਸਰ ਗੱਲ ਨੂੰ ਫੋਲੋ ਕਰ ਲਓ। ਜੇ ਤੁਹਾਡੇ ਘਰ 'ਚ ਇੱਕ ਰਸੋਈ ਹੈ, ਇੱਕ ਰਸੋਈ ਹੈ ਜੀ ਠੀਕ ਹੈ ਜੀ, ਇੱਕ ਵਾਸ਼ਰੂਮ ਹੈ, ਅਲੱਗ ਤੋਂ ਤੁਹਾਡੇ ਘਰ 'ਚ ਰਸੋਈ ਜਾਂ ਵਾਸ਼ਰੂਮ ਨਹੀਂ ਹੈ, ਤੁਸੀਂ 1 ਹੀ ਮੀਟਰ ਲਵਾ ਸਕਦੇ ਹੋ ਜੀ ਤੇ ਉਹ ਆਪਣੇ ਜਿਹੜੇ ਤੁਹਾਡੇ 1 ਤੋਂ ਵੱਧ ਮੀਟਰ ਹੈ ਉਹ ਤੁਸੀਂ ਪਟਵਾ ਦੇਣਾ ਜਾਂ 1 ਹੀ ਚਲਾਓ ਤੇ ਉੱਥੇ ਲਿਖ ਕੇ ਉਹਨਾਂ ਨੂੰ ਦੇ ਦਿਓ ਕਿ ਆਪਣੇ ਪੱਟ ਕੇ ਲੈ ਜਾਓ ਭਾਈ, ਅਸੀਂ 1 ਹੀ ਯੂਜ਼ ਕਰਾਂਗੇ। ਉਹ ਤੁਹਾਨੂੰ ਯੂਨਿਟਾਂ ਦੇ ਚੱਕਰ 'ਚ ਮੈਂ ਤਾਂ ਹੀ ਕਹਿ ਰਿਹਾ ਨਾ ਕਿਤੇ ਹੋਰ ਚੱਕਰ ਨਾ ਪੈ ਜਾਵੇ, ਕਿਉਂਕਿ ਇਹਨਾਂ ਦਾ ਐਕਟ ਚੇਂਜ ਹੋ ਗਿਆ ਸੀ ਸਰ 92 ਤੋਂ 10-12 ਸਾਲ ਬਾਅਦ 15 ਸਾਲ ਬਾਅਦ ਅੱਗੇ ਆ ਕੇ ਇਹਨਾਂ ਨੇ ਪਾਵਰਕਾਮ 2 ਹਿੱਸਿਆਂ 'ਚ ਵੰਡੀ ਗਈ ਸੀਗੀ ਨਾ, ਯਾਦ ਹੋਏਗਾ ਤੁਹਾਨੂੰ। ਪਹਿਲਾਂ ਆਪਾਂ ਹੁੰਦੇ ਸੀ ਪੰਜਾਬ ਰਾਜ ਬਿਜਲੀ ਬੋਰਡ ਵਾਲੇ ਬਿੱਲ ਆਉਂਦੇ ਸੀ ਆਪਣੇ ਕੋਲ, ਹਾਂਜੀ ਹੁਣ ਕਿਹੜੇ ਆਉਂਦੇ? ਹੁਣ PSPCL ਦੇ ਆਉਂਦੇ ਆ। ਸੋ ਇਸ ਕਰਕੇ ਇਸ ਗੱਲ ਤੇ ਗੌਰ ਕਰਿਓ। ਜੀ ਆਪਣੇ ਅਗਲੇ ਕਾਲਰ ਨੇ ਜੀ ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਸੁਖਦੇਵ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੇਰੇ 2 ਕੁ ਛੋਟੇ ਜਿਹੇ ਕੁਐਸਚਨ ਹੈ ਜੀ। ਇੱਕ ਤਾਂ ਇਹ ਹੈ ਕਿ ਜਿਹੜਾ ਹੁਣ ਚੰਨੀ ਸਾਹਿਬ ਜਦੋਂ ਵਾਪਸ ਇੰਡੀਆ ਗਏ ਆ, ਹਾਂਜੀ, ਤੇ ਉਹਨਾਂ ਤੇ ਕਾਫੀ ਬਿਆਨਬਾਜ਼ੀ ਹੋਈ ਹੈ। ਚਲੋ ਹੋਣੀ ਵੀ ਚਾਹੀਦੀ ਹੈ ਕਿਉਂਕਿ ਕੁਝ ਗੱਲਾਂ ਸੀਗੀਆਂ ਤੇ ਜਿਹਦੇ ਵਿੱਚ ਭਗਵੰਤ ਮਾਨ ਸਾਹਿਬ ਖੁਦ ਕਾਨਫਰੰਸ ਕਰਕੇ ਤੇ ਸੁਖਬੀਰ ਬਾਦਲ ਸਾਹਿਬ ਵੀ ਕਾਨਫਰੰਸ ਕਰਕੇ ਤੇ ਖਰਚੇ ਗਿਣਾ ਰਹੇ ਆ ਕਿ ਇੰਨੇ ਦਾ ਆਹ ਖਾ ਗਏ, ਇੰਨੇ ਦਾ ਆਹ ਖਾ ਗਏ ਜੀ। ਤੇ ਜੇ ਹੁਣ ਆਪਾਂ ਸੁਖਬੀਰ ਬਾਦਲ ਦੇ ਖਰਚੇ ਕੱਢ ਲਈਏ ਤੇ ਉਹ ਵੀ ਕੋਈ ਫੋਲੇ ਤਾਂ ਹੀ ਹੈ ਨਾ, ਕਿਉਂਕਿ ਗੱਲ ਤਾਂ ਬਣਨੀ ਹੈ ਜੀ। ਦੂਜੇ ਪਾਸੇ ਮੈਂ ਕਰੰਟ ਸਰਕਾਰ ਦੀ ਗੱਲ ਕਰਾਂ, ਹਾਂਜੀ, ਇੱਥੇ ਤਾਂ ਵਿਆਹ ਵੀ ਸਰਕਾਰੀ ਖਰਚੇ 'ਚ ਹੋਏ ਆ। ਪਲੱਸ ਜਦੋਂ ਭਗਵੰਤ ਮਾਨ ਸਾਹਿਬ ਹਜੇ ਨਹੀਂ ਬਣੇ ਸੀਗੇ ਉਦੋਂ ਕਹਿੰਦੇ ਸੀਗੇ ਵੀ ਇੰਨਾ ਲਾਮ ਲਸ਼ਕਰ ਸੁਖਬੀਰ ਬਾਦਲ ਲਈ ਫਿਰਦਾ ਆ ਤੇ ਜੇ ਇਹਨੇ ਜਨਤਾ 'ਚ ਚੰਗੇ ਕੰਮ ਕੀਤੇ ਆ ਤੇ ਇਹਨੂੰ ਲੋੜ ਹੀ ਨਹੀਂ, ਤਾਂ ਇੱਕ ਗੱਡੀ ਦੀ ਬਹੁਤ ਹੈ। ਹੁਣ ਮੇਰੇ ਖਿਆਲ ਸਿਕਿਉਰਿਟੀ ਪਹਿਲਾਂ ਤੋਂ ਵੀ ਜ਼ਿਆਦਾ ਵਧੀ ਹੈ। ਪੰਜਾਬ ਦਾ ਕਿੰਨਾ ਖਰਚਾ ਜਿਹੜਾ ਹੁਣ ਤੱਕ ਚੰਨੀ ਤੇ ਆਪਾਂ ਮੰਨਦੇ ਹਾਂ ਵੀ ਗਲਤ ਕੀਤਾ, ਉਹਦੇ ਭਾਂਜੇ ਨੇ ਵੀ ਗਲਤ ਕੀਤਾ ਜੀ। ਮੈਨੂੰ ਮਾੜਾ ਜਿਹਾ ਇਹ ਦੱਸ ਦਿਓ ਜੀ, ਜੇ ਤੁਹਾਡੇ ਕੋਲ ਕੋਈ ਹੈਗੇ ਨੇ ਨੰਬਰਸ, ਨਹੀਂ ਤਾਂ ਅਗਲੀ ਵਾਰ ਨੂੰ ਦੱਸ ਦਿਓ ਕਿ ਹੁਣ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਸਰਕਾਰੀ ਖਰਚਿਆਂ ਵਿੱਚੋਂ ਕਿੰਨਾ ਕੁ ਪੈਸਾ ਉਡਾ ਦਿੱਤਾ ਆ। ਇਹਨਾਂ ਨਾਲੋਂ ਟੱਪ ਗਏ ਨੇ ਕਿ ਜਾਂ ਉੱਥੇ ਹੀ ਨੇ ਜੀ? ਇਹ ਜ਼ਰੂਰ ਦੱਸਿਓ ਜੀ। ਸੁਣ ਲਓ ਜੀ। ਦੇਖੋ ਸਰ, ਤੁਲਨਾਤਮਕ ਤੌਰ ਤੇ ਅੰਕੜੇ ਆਉਂਦੇ ਹੁੰਦੇ ਆ 5-5 ਸਾਲਾਂ ਦੇ, ਸਾਲ ਦੇ, ਹਾਲੇ ਤੇ ਇਹਨਾਂ ਨੂੰ ਸਾਲ ਵੀ ਨਹੀਂ ਹੋਇਆ। ਠੀਕ ਹੈ ਸਰ, ਮੇਰੇ ਕੋਲ ਸਾਰੇ ਨੇ, ਸਾਰਿਆਂ ਦੀਆਂ ਕੁੰਡਲੀਆਂ ਨੇ, ਫਾਈਲ ਬੜੀ ਮੋਟੀ ਆ। ਪ੍ਰਵੀਨ ਜੀ ਨੂੰ ਪਤਾ ਹੈ ਕਿ ਮੈਂ ਬਹੁਤ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ ਹੁੰਦਾ ਜੀ। ਬਿਲਕੁਲ। ਸੋ ਸਾਰਿਆਂ ਕੋਲ ਨੇ, ਕਿਉਂਕਿ ਨੰਬਰ ਤਾਂ ਛੱਡੋ, ਤੁਹਾਨੂੰ ਮੈਂ ਕੱਲੇ ਦਾ ਬਾਈ ਨੇਮ ਦੱਸ ਦੂੰਗਾ ਜੀ। ਤੋ ਇਹਦੇ 'ਚ ਕੀ ਹੈ? ਇਹਦੇ 'ਚ ਕੀ ਆਪਾਂ ਕਿਸੇ ਨੂੰ ਏਦਾਂ ਨਹੀਂ ਆ ਕਿ ਬਰੀ ਕਰ ਦਈਏ। ਜੋ ਉਹਨਾਂ ਨੇ ਕੀਤਾ ਇਹ ਕਰ ਰਹੇ ਨੇ ਤਾਂ ਇਹਨਾਂ ਦੀ ਵੀ ਆਲੋਚਨਾ ਹੋ ਰਹੀ ਆ। ਇਹਨਾਂ ਦਾ 1 ਮਹੀਨੇ ਦਾ, ਪਹਿਲੇ ਮਹੀਨੇ ਦਾ 75 ਲੱਖ ਰੁਪਈਆ ਜਹਾਜ਼ ਦਾ ਖਰਚਾ ਸੀਗਾ। ਸੁਣ ਲਓ, 24 ਕਰੋੜ ਰੁਪਈਆ ਇਸ਼ਤਿਹਾਰਾਂ ਦਾ ਖਰਚਾ ਸੀਗਾ ਜੀ। ਤੇ ਤਕਰੀਬਨ ਮੈਂ ਦੱਸਿਓ ਇਹਨੇ ਅੰਕੜੇ, ਮੈਂ ਤੁਹਾਨੂੰ ਰੋਟੀ ਦੇ ਵੀ ਗਿਣਾ ਦੂੰਗਾ, ਜਿਹੜੇ ਆ ਰੋਟੀ ਵਾਲੇ ਵੀ ਅੰਕੜੇ ਆਏ ਨੇ। ਹਾਂਜੀ। ਸੋ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ, ਪਰ ਮੈਂ ਵਿਆਹ ਵਾਲੀ ਗੱਲ ਨਹੀਂ ਕਹੂੰਗਾ। ਤੁਸੀਂ ਜਿਹੜੀ ਗੱਲ ਕਹੀ ਹੈ ਤੁਹਾਡੀ ਗੱਲ ਹੈ ਕਿ ਵਿਆਹ ਸਰਕਾਰੀ ਖਰਚੇ ਤੇ ਹੋਇਆ, ਕਿਉਂਕਿ ਜਿੰਨੀ ਕੋਈ ਜਾਣਕਾਰੀ ਮਿਲੀ ਹੈ ਕਿ ਅਜੇ ਤੱਕ ਕੋਈ ਵੀ ਡਾਕੂਮੈਂਟ ਆਫੀਸ਼ੀਅਲੀ ਨਹੀਂ ਨਿਕਲਿਆ ਜਿੱਥੇ ਸਰਕਾਰੀ ਖਰਚ ਦੀ ਕੋਈ ਗੱਲ ਹੋਵੇ। ਬਥੇਰਿਆਂ ਨੇ RTI ਪਾਈ ਹੈ, ਉਹ ਤੁਹਾਡੇ ਬੋਲ ਨੇ, ਪਰ ਇਹ ਗੱਲ ਸਹਿਮਤ ਹਾਂ ਮੈਂ ਇਸ ਦੇ ਨਾਲ ਕਿ ਇਹਨਾਂ ਨੂੰ ਸਗੋਂ ਪਿਰਤ ਬਦਲਣੀ ਚਾਹੀਦੀ ਸੀ। ਚਾਹੇ ਉਹ ਫਾਲਤੂ ਦੀ ਐਡਵਰਟਾਈਜ਼ਮੈਂਟ ਆ, ਚਾਹੇ ਹਵਾਈ ਸਫ਼ਰ ਆ, ਇਹਨਾਂ ਚੀਜ਼ਾਂ 'ਚ ਕਟੌਤੀ ਕਰਨੀ ਚਾਹੀਦੀ ਸੀ। ਇਹ ਤੇ 에ਅਰਕ੍ਰਾਫਟ ਨੂੰ ਪੈ ਗਏ ਆ ਕਿ ਅਸੀਂ 2-3 ਟੱਬਰ ਇਕੱਠੇ ਹੀ ਜਾਇਆ ਕਰੀਏ ਇਲੈਕਸ਼ਨ ਦੇ ਵਿੱਚ। ਹਾਂਜੀ, ਬਿਲਕੁਲ। ਪੰਜਾਬ ਦੀ ਸਿਕਿਉਰਿਟੀ ਦੀ ਤਾਂ ਚਰਚਾ ਹੁੰਦੀ ਰਹਿੰਦੀ, ਕਹਿੰਦੇ ਗੱਡੀਆਂ ਦਾ ਕਾਫਲਾ 33 ਤੋਂ ਵੱਧ ਕੇ 42 ਹੋ ਗਿਆ, ਪਰ ਸਿਕਿਉਰਿਟੀ ਦਿੱਲੀ ਵਾਲਿਆਂ ਕੋਲੇ ਵੀ ਖਾਸੀ। ਪਹਿਲਾਂ 35 ਤੇ 135 ਤੇ ਅਮਰਿੰਦਰ ਸਿੰਘ ਕੋਲ ਰਹੀਆਂ ਨੇ। 140 ਇਹਨੇ 5 ਵਧਾ ਲਈਆਂ। ਮੈਂਟੂ ਜੀ, ਇੱਕ ਚਰਚਾ ਇਹ ਵੀ ਸੀਐਮਾਂ ਦੇ ਜਿਹੜੇ OSD ਹੈ, ਸਲਾਹਕਾਰ, ਉਹਨਾਂ ਨੂੰ ਵੀ ਪਾਇਲਟ ਮਿਲੀਆਂ ਹੋਈਆਂ ਸੀ, ਪਿਛਲਿਆਂ ਨੂੰ ਵੀ ਮਿਲੀਆਂ, ਹੁਣ ਇਹਨਾਂ ਦੀ ਮਾਤਾ ਜੀ ਨੂੰ ਵੀ ਮਿਲ ਗਈ ਜੀ। ਹੁਣ ਇਹਨਾਂ ਦੇ ਜਿਹੜੇ ਹੈਗੇ ਨੇ ਸੁਪਤਨੀ, ਉਹਨਾਂ ਨੂੰ ਵੀ ਅੱਡ ਤੋਂ ਗੱਡੀ ਮਿਲੀ ਹੋਈ ਹੈ ਜੀ। ਭੈਣ ਜੀ ਨੂੰ ਅਲੱਗ ਤੋਂ ਕਹਿਣ ਦਾ ਮਤਲਬ ਕਿ ਉਦੋਂ ਵੀ ਕੋਈ ਕਸਰ ਨਹੀਂ ਸੀ, ਹੁਣ ਵੀ ਕੋਈ ਕਸਰ ਨਹੀਂ ਜੀ। ਬਿਲਕੁਲ। ਚਰਚੇ ਤਾਂ ਇਹ ਵੀ ਸੁਣਦੇ ਆ ਵੀ ਪੰਜਾਬ ਦੀ ਇੱਕ ਫੋਰਸ ਦੀ ਵੱਡੀ ਗਿਣਤੀ ਤੇ ਇੱਕ ਲੈਂਡ ਰੋਵਰ ਕੇਜਰੀਵਾਲ ਸਾਹਿਬ ਆਪਦੇ ਕੋਲ ਹੀ ਰੱਖੀ ਬੈਠੇ ਆ।
ਨਹੀਂ ਦੇਖੋ ਕਾਗਜ਼ਾਂ 'ਚ ਨਹੀਂ ਹੈ ਜੀ ਹਾਂ ਇਸ ਗੱਲ ਦਾ। ਅਸੀਂ ADGP ਉਦੋਂ ਜਿਹੜੇ ਹੈਗੇ ਨੇ ਸਿਕਿਉਰਿਟੀ ਵਾਲੇ, ਉਹਨਾਂ ਨਾਲ ਵੀ ਗੱਲ ਕੀਤੀ ਸੀ। ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਮੈਂ ਚੈਲੰਜ ਕਰਦਾ ਤੁਹਾਨੂੰ, ਜੀ ਜੀ ਤੁਸੀਂ ਸਾਬਤ ਕਰੋ। ਤਾਂ ਕਾਗਜ਼ਾਂ ਦੇ ਵਿੱਚ ਘੱਟੋ ਘੱਟ ਨਹੀਂ ਹੈ। ਸੋ ਜਿਹੜੀਆਂ ਗੱਲਾਂ ਕਾਗਜ਼ਾਂ 'ਚ ਹਾਂ ਠੀਕ ਆ, ਉੱਥੇ ਸਾਡੀ ਹੈਗੀ ਹੈ ਠਾਰ ਜੀ, ਕਪੂਰਥਲਾ ਹਾਊਸ ਹੈ ਸਾਡਾ। ਉੱਥੇ ਸਾਡੀ ਸਿਕਿਉਰਿਟੀ ਵੀ ਹੁੰਦੀ ਹੈ, ਉੱਥੇ ਮੈਡੀਕਲ ਟੀਮ ਵੀ ਹੁੰਦੀ ਹੈ, ਉੱਥੇ ਸਾਡੇ ਚੀਫ ਮਿਨਿਸਟਰ ਠਹਿਰਦੇ ਨੇ ਜਾ ਕੇ। ਉੱਥੇ ਹੁਣ ਸਿਕਿਉਰਿਟੀ ਖੜੀ ਹੋਵੇ, ਬੈਠੀ ਹੋਵੇ ਤੇ ਕਿਸੇ ਪਾਸੇ ਨੂੰ ਤੋੜ ਦੇਣ ਅਨਅਫੀਸ਼ੀਅਲੀ, ਉਹ ਨਹੀਂ ਆਪਾਂ ਕਹਿ ਸਕਦੇ, ਉਹ ਨਹੀਂ ਕਹਿ ਸਕਦੇ। ਪਰ ਇਹ ਗੱਲ ਉੱਠੀ ਸੀ, ਅਸੀਂ ਖੁਦ ADGP ਸਿਕਿਉਰਿਟੀ ਨਾਲ ਗੱਲ ਕੀਤੀ ਸੀ। ਹਾਂਜੀ ਹਾਂਜੀ, ਉਦੋਂ ਪਾਂਡੇ ਸਾਹਿਬ ਹੁੰਦੇ ਸਨ। ਜੀ ਜੀ, ਇਸੇ ਕਰਕੇ ਆਪਾਂ ਚਰਚੇ ਸ਼ਬਦ ਯੂਜ਼ ਕੀਤਾ। ਪਰ ਬ੍ਰਾਂਡ ਚੰਗਾ, ਕਈ ਵਾਰੀ ਬੰਦੇ ਦਾ ਦਿਲ ਵੀ ਕਰੇ ਹੁੰਦਾ ਵੀ ਚੱਲ ਝੂਟਾ ਲੈ ਲਈਏ ਕੋਈ 10 ਕਿਲੋਮੀਟਰ ਦਾ। ਜੀ ਨਹੀਂ ਚਲੋ ਉਹ ਨਹੀਂ ਮੈਂ ਕਹਿ ਸਕਦਾ, ਮੈਂ ਕਹਿ ਰਿਹਾ ਵਾਂ ਕਿ ਉਹ ਸੰਭਾਵਨਾ ਹੋ ਸਕਦੀ ਹੈ। ਇਟ ਹੈਪਨਸ ਓਨਲੀ ਇਨ ਇੰਡੀਆ। ਸਾਰਾ ਕੁਝ ਸਾਡੇ ਇੰਡੀਆ 'ਚ ਵਾਪਰਦਾ, ਮੈਂ ਕਿੱਦਾਂ ਕਹਾਂ। ਜੀ ਬਿਲਕੁਲ। ਕਮਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਕਮਲਜੀਤ ਜੀ ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਸੀਗਾ ਬਿੱਟੂ ਜੀ ਨੂੰ ਕਿ ਜਿਸ ਤਰ੍ਹਾਂ ਮੇਰੀ ਫੈਮਿਲੀ ਨਾ ਪਿਛਲੇ ਸਾਲ ਮੂਵ ਹੋਈ ਸੀ ਇੰਡੀਆ ਤੋਂ, ਤੇ ਆਉਣ ਤੋਂ ਪਹਿਲਾਂ ਮੇਰੀ ਬੇਟੀ ਗਵਰਨਮੈਂਟ ਮੈਡੀਕਲ ਕਾਲਜ ਰਜਿੰਦਰਾ ਦੇ ਵਿੱਚ BSc ਨਰਸਿੰਗ ਕਰ ਰਹੀ ਸੀ, ਤੇ ਉੱਥੇ ਸਾਰੀਆਂ ਫਾਰਮੈਲਿਟੀਆਂ ਉਹ ਕਰਕੇ ਆਈ। ਪ੍ਰਿੰਸੀਪਲ ਮੈਡਮ ਨੇ ਉਹਨਾਂ ਕੋਲ ਐਪਲੀਕੇਸ਼ਨ ਲਿਖਾਈ ਕਿ ਬੇਟੇ ਤੁਸੀਂ ਆ ਕੇ ਆਪਣੀ ਸਟੱਡੀ ਕੰਟੀਨਿਊ ਕਰੋ। ਤੇ ਇੱਥੋਂ ਜਾ ਕੇ ਜਦੋਂ ਬੇਟੀ ਉੱਥੇ ਕਾਲਜ ਦੇ ਵਿੱਚ ਪਹੁੰਚੀ ਹੈ, ਤੇ ਉਹਨਾਂ ਨੇ ਕਿਹਾ ਕਿ ਬੱਚੇ ਸ਼ਾਇਦ ਤੇਰੀ ਹੁਣ ਇਹ ਸੀਟ ਜਿਹੜੀ ਹੈ ਉਹ NRI ਕੋਟੇ ਵਿੱਚ ਨਾ ਬਦਲ ਜਾਵੇ। ਹਾਲਾਂਕਿ ਮੈਂ ਖੁਦ ਇੰਜੀਨੀਅਰਿੰਗ ਦਾ ਸਟੂਡੈਂਟ ਹਾਂ, ਮੈਂ ਖੁਦ 16 ਸਾਲ ਇੰਜੀਨੀਅਰਿੰਗ ਕਾਲਜ ਦੇ ਵਿੱਚ ਉੱਥੇ ਟੀਚਿੰਗ ਕਰਕੇ ਆਇਆ। ਤੇ ਮੈਨੂੰ ਬੜੀ ਹਾਸੋਹੀਣੀ ਇਹ ਗੱਲ ਲੱਗੀ, ਤੇ ਮੈਂ ਫਿਰ ਬੱਚੇ ਨੂੰ ਸਮਝਾਇਆ ਕਿ ਮੈਂ ਕਿਹਾ ਤੂੰ ਇੱਥੇ ਜਿਹੜਾ ਸਟੇ ਕਰਨਾ, ਗੱਲ ਕਰਨਾ, ਮੇਰੀ ਗੱਲ ਕਿਸੇ ਨਾਲ ਨਹੀਂ ਹੋ ਸਕੀ। ਤੇ ਉਹਨਾਂ ਨੇ ਪ੍ਰੋਵੀਜ਼ਨਲੀ ਉਹਨਾਂ ਨੂੰ ਜੁਆਇਨ ਤਾਂ ਕਰਾ ਲਿਆ। ਕਹਿੰਦੀ ਅਸੀਂ ਯੂਨੀਵਰਸਿਟੀ ਤੋਂ ਕਲੀਅਰ ਕਰਨਾ ਹੈਗਾ ਕਿ ਇਹ ਤੁਹਾਡੀ ਸੀਟ NRI ਕੋਟੇ 'ਚ ਤਾਂ ਨਹੀਂ ਗਈ। ਖੈਰ ਅਸੀਂ NRI ਕੋਟੇ ਦੇ ਵਿੱਚ ਤਾਂ ਚਲੋ ਕੀ ਜਾਣੀ ਸੀ, ਉਹ ਸਾਨੂੰ ਪਤਾ ਸੀ ਕਿ ਜਿਸ ਸਟੇਟ ਕੋਟੇ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਉਸੇ 'ਚ ਰਹਿੰਦੀ। ਅਸੀਂ ਸੁਪਰਡੈਂਟ ਸਾਹਿਬ ਨੂੰ ਯੂਨੀਵਰਸਿਟੀ ਦੇ ਵਿੱਚ ਅਪਰੋਚ ਕੀਤਾ, ਉਹਨਾਂ ਨੇ ਕਿਹਾ ਕਿ ਇਹ ਤਾਂ ਗੱਲ ਹੀ ਨਹੀਂ ਹੋਣੀ ਚਾਹੀਦੀ, ਜੋ ਬੱਚੇ ਦੀ ਐਡਮਿਸ਼ਨ ਹੈ ਉਹੀ ਚੱਲੇਗੀ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਨਾ ਤਾਂ ਉਹ ਉੱਥੇ ਐਡਮਿਸ਼ਨ ਬੇਟੀ ਨੂੰ ਰੈਕਗਨਾਈਜ਼ ਕਰ ਰਹੇ ਹੈ, ਐਪਲੀਕੇਸ਼ਨ ਬੇਟੀ ਕੋਲੋਂ ਲਿਖਵਾ ਲਈ ਹੈ, ਤੇ ਲਿਖਵਾ ਕੇ ਕਹਿੰਦੇ ਅਸੀਂ ਯੂਨੀਵਰਸਿਟੀ ਭੇਜ ਦਿੱਤੀ ਹੈ। ਸੁਪਰਡੈਂਟ ਸਾਹਿਬ ਨੂੰ ਪੁੱਛਿਆ ਕਿ ਉਹ ਕਹਿੰਦੇ ਸਾਡੇ ਕੋਲ ਕੋਈ ਐਪਲੀਕੇਸ਼ਨ ਨਹੀਂ ਆਈ ਹੈ, ਜਦੋਂ ਐਪਲੀਕੇਸ਼ਨ ਆ ਜਾਏਗੀ ਅਸੀਂ ਦੇਖ ਕੇ ਭੇਜ ਦੇਵਾਂਗੇ। ਬੱਚੀ ਫਰਸਟ੍ਰੇਟ ਹੋਈ ਪਈ ਹੈ। ਹੁਣ ਸਾਨੂੰ ਸਮਝ ਨਹੀਂ ਆਉਂਦੀ ਕਿ ਬਦਲਾਵ ਕਿੱਦਾਂ ਦਾ ਆਇਆ, ਵੀ ਕਿਹਨੂੰ ਅਪਰੋਚ ਕਰੀਏ ਇੱਥੇ ਬੈਠੀ। ਧੰਨਵਾਦ ਜੀ, ਦੱਸਿਓ ਜਰਾ। ਦੇਖੋ ਸਰ, ਜੇ ਤਾਂ ਤੁਹਾਨੂੰ ਦੇਖੋ ਜੇ ਤਾਂ ਗੱਲ ਸੁਣਦੇ ਜਿਹੜੇ ਜਿਨ੍ਹਾਂ ਕੋਲ ਮੈਡੀਕਲ ਐਜੂਕੇਸ਼ਨ ਦਾ ਡਿਪਾਰਟਮੈਂਟ ਹੈ ਆਪਣੇ ਪੰਜਾਬ ਦਾ, ਸ਼ਾਇਦ ਚੇਤਨ ਸਿੰਘ ਜੋੜੇ ਮਾਜਰਾ ਕੋਲ ਆ, ਜੇ ਮੈਂ ਨਹੀਂ ਭੁੱਲਦਾ, ਤੇ ਜਾਂ ਪਤਾ ਕਰ ਲੈਣਾ। ਤੁਸੀਂ ਉਹਨਾਂ ਤੱਕ ਡਾਇਰੈਕਟਲੀ ਅਪਰੋਚ ਕਰ ਲਓ, ਉਹਨਾਂ ਦਾ WhatsApp ਨੰਬਰ ਲੈ ਕੇ ਸਿੱਧੀ ਕਾਲ ਕਰ ਲਓ, ਜਾਂ ਉਹਨਾਂ ਨੂੰ ਮੈਸੇਜ ਛੱਡੋ, ਜਾਂ ਈਮੇਲ ਥਰੂ। ਜੇ ਨਹੀਂ ਗੱਲ ਸੁਣਦੇ, ਜੇ ਮੰਨ ਲਓ ਮੰਤਰੀ ਪੱਧਰ ਤੇ ਵੀ ਗੱਲ ਨਹੀਂ ਸੁਣਦੇ, ਪਹਿਲੀ ਗੱਲ ਜੇ ਤੁਸੀਂ NRI ਹੋ ਤਾਂ ਤੁਸੀਂ ਧਾਲੀਵਾਲ ਸਾਹਿਬ ਦਾ ਅਸੀਂ ਇੱਥੇ ਆਪਦੇ ਸਟੂਡੀਓ 'ਚ WhatsApp ਨੰਬਰ ਲਿਖਾਇਆ ਹੋਇਆ, ਜਿਹੜਾ ਉਹਨਾਂ ਨੇ NRIs ਲਈ ਦਿੱਤਾ ਹੋਇਆ। ਤੁਸੀਂ ਮਾਰੋ ਕਾਲ ਉਹਦੇ ਤੇ ਨਾਲੇ ਤਾਂ ਰਿਸਪੌਂਡ ਵੇਖੋ ਕਿ ਕਰਦੇ ਨੇ ਕਿ ਨਹੀਂ। ਜੇ ਫੇਰ ਨਹੀਂ ਤਾਂ ਮੰਤਰੀ ਤੱਕ ਪਹੁੰਚ ਕਰੋ, ਨਹੀਂ ਤੇ ਚੁੱਪ ਚਪੀਤੇ ਕੋਈ ਵਕੀਲ ਅੱਛਾ ਜਿਹਾ ਕਰਕੇ ਇਹਨਾਂ ਨੂੰ ਹਾਈ ਕੋਰਟ 'ਚ ਸੱਦ ਲਓ, ਉੱਥੇ ਆਪੇ ਸਿੱਧੇ ਹੋ ਜਾਣਗੇ, ਤਕਲਿਆਂ ਨੂੰ ਸਿੱਧੇ ਹੋ ਜਾਣਗੇ। ਜੀ ਜੀ। ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਮੈਂ ਜਸਵੀਰ ਸਿੰਘ ਬੋਲ ਰਿਹਾ, ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ। ਮੈਂ ਪਿੱਛੇ ਜੇ ਹੋ ਗਿਆ 2 ਹਫ਼ਤੇ ਖਬਰ ਸੁਣੀ ਸੀਗੀ ਜੀ, ਇਹਨਾਂ ਨੇ ਕਿਹਾ ਸੀ ਜਿਹੜਾ ਨਾ ਆਪਣਾ ਆਧਾਰ ਕਾਰਡ ਆ ਉਹ ਕਿਸੇ ਦੇ ਨਾਲ ਲਿੰਕ ਕਰਨਾ ਹੈ, ਤੇ ਆਧਾਰ ਕਾਰਡ ਉਹ ਅਸੀਂ ਲਿੰਕ ਕਿੱਥੇ ਕਰਨਾ ਆ, ਤੇ ਅਸੀਂ ਜਾ ਕੇ ਕਰਾ ਸਕਦੇ, ਜੇ ਸਾਡੇ ਕੋਲ ਰਿਸ਼ਤੇਦਾਰ ਉੱਥੇ ਉਹ ਵੀ ਕਰਾ ਸਕਦੇ ਆ। ਨਹੀਂ ਕਾਹਦੇ ਨਾਲ ਲਿੰਕ ਕਰਨਾ ਜੀ? ਤੁਸੀਂ ਖਬਰ ਦਿੱਤੀ ਸੀ ਕਿ ਆਧਾਰ ਕਾਰਡ ਲਿੰਕ ਕਰਨ ਦੀ ਕੋਈ ਕਿਸੇ ਦੇ ਨਾਲ, ਇੱਥੇ 2 ਹਫ਼ਤੇ ਹੋ ਗਏ। ਨਹੀਂ ਅਸੀਂ ਕੋਈ ਏਦਾਂ ਦੀ ਪੈਨ ਕਾਰਡ ਵਾਲੀ ਖਬਰ ਸੀਗੀ ਜੀ, ਉਹ ਮੇਰੇ ਯਾਦ ਆ। ਪੈਨ ਉਹ ਸ਼ਾਮ ਦੇ ਪ੍ਰੋਗਰਾਮ 'ਚ ਸੀਗੀ ਜੀ, ਪੈਨ ਕਾਰਡ ਵਾਲੀ ਖਬਰ ਸ਼ਾਮ ਦੀ ਕੀਤੀ ਹੈ ਜੀ। ਪੈਨ ਕਾਰਡ ਦੇਖੋ, ਪੈਨ ਕਾਰਡ ਤੇ ਜਿਹੜਾ ਹੈਗਾ ਬੈਂਕ ਉਹਦੇ ਨਾਲ ਤੇ ਕਰਵਾਉਂਦੇ ਨੇ ਆਧਾਰ ਕਾਰਡ, ਤੇ ਬਾਕੀ ਅੱਜ ਕੱਲ ਵੋਟਰ ਕਾਰਡ ਨਾਲ ਵੀ ਕਰਾਉਣਾ ਸਟਾਰਟ ਕਰ ਦਿੱਤਾ। ਪਰ ਮੈਂ ਤੁਹਾਡੀ ਜਾਣਕਾਰੀ ਦੱਸ ਦੇਵਾਂ ਕਿ ਉਹ ਮੈਂਡੇਟਰੀ ਨਹੀਂ ਹੈ। ਜੀ, ਉਹ ਮੈਂਡੇਟਰੀ ਨਹੀਂ, ਉਹ ਤੁਸੀਂ ਸਵੈ ਇੱਛਾ ਨਾਲ ਕਰਵਾਉਣਾ ਤਾਂ ਕਰਵਾ ਸਕਦੇ ਹੋ। ਯਾਨੀ ਜਿੱਥੇ ਵੀ ਤੁਹਾਡੇ ਕੋਲ ਆਧਾਰ ਕਾਰਡ ਮੰਗਿਆ ਜਾਵੇ, ਪਹਿਲਾਂ ਉਹਨਾਂ ਕੋਲੋਂ ਪ੍ਰੋਵੀਜ਼ਨ ਮੰਗ ਲਓ ਕਿ ਤੁਹਾਡੇ ਕੋਲ ਇਹ ਹੈ ਲਿਖਤੀ ਜੀ, ਕਿਉਂਕਿ ਆਧਾਰ ਕਾਰਡ ਕੁਝ ਥਾਵਾਂ ਤੇ ਮੈਂਡੇਟਰੀ ਹੈ, ਕੁਝ ਥਾਵਾਂ ਨੂੰ ਛੱਡ ਕੇ ਅਦਰਵਾਈਜ਼ ਉਹ ਮਤਲਬ ਕਿ ਕਿਤੇ ਵੀ ਉਹ ਹੈ ਨਹੀਂ ਮੈਂਡੇਟਰੀ। ਜੀ 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 ਜੀ।
ਸੋ ਸਾਰੇ ਹੀ ਕਾਲਰਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਵਾਲ ਕੀਤੇ। ਮਿੰਟੂ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਜਵਾਬ ਦਿੱਤੇ। ਤੁਹਾਡਾ ਇਹ ਖਾਸ ਖਬਰਾਂ ਤੇ ਸ਼ੁਕਰੀਆ ਖਾਸ ਜੀ। ਸਵਾਲਾਂ ਦੇ ਜਵਾਬ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ। ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।